करवा सकते हो। इंश्योरेंस बारे पता करने कॉल कर सकते हो नंबर 408 272 2500 4082722500 ਦੇ ਉੱਤੇ। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਯੂਨੀਵਰਸਿਟੀ ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ टेरकियाना इमीग्रेशन ला फर्म इमीग्रेशन का होवे किसी भी तरीके का काम कॉल अटर्नी जे टेरकियाना 415 909 0503 4159090503 जी एंड टायर एंड लूब जिन्होंने कोलों तुसी ट्रक वाश ऑयल चेंज एयर ब्रेक का काम करवा सकते हो। नवे पुराने टायर वाजिब कीमतों ते खरीद सकते हो। सेंटर नेला मडेरा च लोकेशन है। कॉल कर सकते हो निमा सहोता 209 277 0113 वेस्ट कोस्ट ट्रक ड्राइविंग स्कूल फ्रेजनो ਜਿਹੜੇ ਕਿ ਤੁਹਾਨੂੰ ਟਰੱਕ ਚਲਾਉਣ ਦੀ ਸਿਖਲਾਈ ਵਧੀਆ ਢੰਗ ਦੇ ਨਾਲ ਦਿੰਦੇ ਹਨ। ਕਾਲ ਜੀਤ 559 374 45 41। ਹਰਨੇਕ ਸਿੰਘ ਪਾਬਲਾ ਇੰਡੀਅਨ ਕੁਜ਼ੀਨ ਰੈਂਟਨ ਵਾਸ਼ਿੰਗਟਨ ਗੁਰਮੀਤ ਸਿੰਘ ਧਿਆਨਕੌਰ ਸਮਰਾ ਮੋਡੈਸਟੋ ਪਰਮਜੀਤ ਕੌਰ ਰੰਗੀ ਵੈਕਾਵਿਲ ਬਲਜਿੰਦਰ ਸਿੰਘ ਨੇਜਰ ਵੁੱਡਲੈਂਡ ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਤੇ ਆਓ ਗੱਲਬਾਤ ਦਾ ਸਿਲਸਿਲਾ ਮਿੰਟੂ ਜੀ ਸ਼ੁਰੂ ਕਰਦੇ ਹਾਂ। ਚੰਡੀਗੜ੍ਹ ਵਿੱਚ ਕੇਂਦਰੀ ਰੂਲ ਲਾਗੂ ਕਰਨ ਦੇ ਉੱਤੇ ਸਿਆਸਤ ਪੱਖੀ ਜੀ ਦੇਖੋ ਗੱਲ ਕੀ ਹੈ ਕਿ ਇਸ ਵੇਲੇ ਜੇ ਆਪਾਂ ਕਹੀਏ ਤਾਂ BBMB ਦਾ ਮੁੱਦਾ ਜਿਹੜਾ ਆ ਉਹ ਹੁਣ ਇਦਾਂ ਲੱਗਦਾ ਆ ਕਿ ਜਿੱਦਾਂ ਪੁਰਾਣਾ ਹੋ ਗਿਆ ਹੁੰਦਾ ਤੇ ਨਵਾਂ ਸਭ ਤੋਂ ਜ਼ਿਆਦਾ ਜਿਹੜਾ ਇਸ ਵੇਲੇ ਚਰਚਿਤ ਹੈ ਉਹ ਹੈ ਚੰਡੀਗੜ੍ਹ ਦੇ ਵਿੱਚ ਜਿਹੜੇ ਸੈਂਟਰਲ ਸਰਵਿਸ ਰੂਲ ਲਾਗੂ ਕਰਨ ਦਾ ਇੱਕ ਐਲਾਨ ਕੀਤਾ ਗਿਆ। ਹਾਲਾਂਕਿ ਇਹ ਗੱਲ ਜਿਹੜੀ ਆ ਉਹ ਤੁਸੀਂ ਰੱਖਿਓ ਜ਼ਿਹਨ ਦੇ ਵਿੱਚ ਕਿ ਲਾਗੂ ਹੋਏ ਨਹੀਂ ਹੈ, ਨੋਟੀਫਾਈਡ ਕੀਤਾ ਨਹੀਂ ਹੈ ਹਾਲ ਦੀ ਘੜੀ ਇਹਨਾਂ ਨੇ। ਬਟ ਉਹਦੇ ਚ ਕੀ ਹੈ ਕਿ ਜਦੋਂ ਦੇਸ਼ ਦਾ ਹੋਮ ਮਿਨਿਸਟਰ ਤੇ ਅਮਿਤ ਸ਼ਾਹ ਵਰਗਾ ਹੋਮ ਮਿਨਿਸਟਰ ਕਹਿ ਜਾਵੇ, ਐਲਾਨ ਕਰ ਜਾਵੇ ਤਾਂ ਫਿਰ ਸਮਝ ਲਓ ਕਿ ਘਮਸਾਨ ਜਿਹੜੇ ਆ ਉਹ ਤੈਅ ਆ। ਤਾਂ ਉਸ ਤੋਂ ਬਾਅਦ ਰਾਜਨੀਤੀ ਜਿਹੜੀ ਆ ਹੁਣ ਉਹ ਤੇ ਪਖਣੀ ਸੀਗੀ ਕਿਉਂਕਿ ਇਹਨਾਂ ਨੇ ਅੱਜ ਤੱਕ ਜ਼ਿੰਦਗੀ 'ਚ ਰਾਜਨੀਤੀ ਤਾਂ ਕੀਤੀ ਹੈ ਨਾ, ਸਾਡੇ ਰਾਜਨੀਤਿਕ ਬੰਦਿਆਂ ਨੇ ਕੰਮ ਤੇ ਕੋਈ ਕੀਤਾ ਨਹੀਂ ਹੈ। ਚਲੋ ਇਹ ਨਹੀਂ ਮੈਂ ਕਹਿੰਦਾ ਕਿ ਕੋਈ ਠੀਕ ਡਿਵੈਲਪਮੈਂਟ ਨਹੀਂ ਹੋਈ, ਡਿਵੈਲਪਮੈਂਟ ਦੇ ਕੰਮ ਵੀ ਹੋਏ ਹੋਣਗੇ, ਪਰ ਜਿਹੜੀ ਲੜਾਈ ਸ਼ਿੱਦਤ ਦੇ ਨਾਲ ਲੜਨੀ ਚਾਹੀਦੀ ਸੀ ਉਸ ਮਾਮਲੇ ਦੇ ਵਿੱਚ ਤੇ ਸਿਰਫ ਰਾਜਨੀਤੀ ਹੋਈ ਹੈ। ਖੈਰ ਹੁਣ ਦੇਖੋ ਉਹਦੇ ਵਿੱਚ ਕੀ ਹੈ ਕਿ ਕੁਝ ਕਰਮਚਾਰੀ ਵੀ ਉੱਥੇ ਵਿਰੋਧ ਦੇ ਵਿੱਚ ਹੋਏ ਨੇ, ਕੱਲੀ ਰਾਜਨੀਤੀ ਨਹੀਂ ਚੱਲ ਰਹੀ। ਮਤਲਬ ਕਿ ਜਿਹੜੇ ਕਰਮਚਾਰੀ ਵੀ ਦੋ ਵਰਗਾਂ 'ਚ ਵੰਡੇ ਗਏ ਉੱਥੇ। ਇੱਕ 'ਚ ਉਹ ਹੋ ਗਏ ਜਿਹੜੇ ਕਹਿੰਦੇ ਆ ਕਿ ਕੇਂਦਰ ਦੇ ਰੂਲ ਜਿਹੜੇ ਆ ਉਹ ਸਾਨੂੰ ਵਧੀਆ ਬਈ ਠੀਕ ਹੈ, ਸਾਡੇ ਲਈ ਉਹ ਜਾਇਜ਼ ਨੇ, ਵਾਜਬ ਨੇ। ਇੱਕ ਉਹ ਨੇ ਜਿਹੜੇ ਕਹਿੰਦੇ ਕਿ ਨਹੀਂ, ਜਿਹੜਾ ਸਿਸਟਮੈਟਿਕਲੀ ਕੰਮ ਚੱਲਦਾ ਸੀਗਾ ਪੰਜਾਬ ਵਾਲੇ ਜਿਹੜੇ ਰੂਲ ਸੀਗੇ ਉਹ ਸਾਨੂੰ ਬਿਹਤਰ ਮਤਲਬ ਕਿ ਵਧੀਆ ਨੇ। ਤਾਂ ਉੱਥੇ ਵੀ ਦੋ ਤਰ੍ਹਾਂ ਦੀ ਇੱਕ ਤਰ੍ਹਾਂ ਨਾਲ ਆਪਾਂ ਕਹਿ ਸਕਦੇ ਹਾਂ ਕਿ ਇੱਕ ਰਾਏ ਸ਼ੁਮਾਰੀ ਬਣਦੀ ਪਈ ਆ। ਉਸ ਰਾਏ ਸ਼ੁਮਾਰੀ 'ਚ ਹੁਣ ਕੀ ਨਿਕਲਦਾ ਜਦੋਂ ਆਪਾਂ ਰਾਏ ਸ਼ੁਮਾਰੀ ਕਰਵਾਉਂਦੇ ਆ, ਬਾਅਦ 'ਚ ਨਤੀਜਾ ਭਾਰਾ ਕੀ ਨਿਕਲਦਾ ਉਹ ਤਾਂ ਬਾਅਦ ਦੀ ਗੱਲ ਆ। ਪਰ ਮੁਲਾਜ਼ਮਾਂ ਦੀ ਰਾਏ ਸ਼ੁਮਾਰੀ ਬਿਲਕੁਲ ਉਲਟ ਹੈ। ਜੇ ਆਪਾਂ ਦੇਖੀਏ ਤਾਂ ਉੱਥੇ ਫਾਇਦਾ ਨੁਕਸਾਨ ਇਸ ਚੀਜ਼ ਦਾ ਕੀ ਹੋਣਾ ਆ ਉਹ ਮੈਂ ਤੁਹਾਨੂੰ ਦੱਸ ਦਿੰਦਾ ਕਿ ਜਿਵੇਂ ਲਾਗੂ ਆਪਾਂ ਕਹਿੰਦੇ ਆ ਕਿ ਕੇਂਦਰ ਦਾ ਜਿਹੜਾ ਸਰਵਿਸ ਰੂਲ ਆ ਉਹ ਜੇ ਲਾਗੂ ਹੋਊ ਤਾਂ ਉਹਦੇ ਵਿੱਚ ਕੁਛ ਮਤਲਬ ਕਿ ਬੈਨੀਫਿਟ ਏਦਾਂ ਮਿਲ ਜਾਂਦੇ ਆ। ਜਿਵੇਂ ਆਪਾਂ ਦੇਖਦੇ ਹਾਂ ਸਿੱਖਿਆ ਦੇ ਖੇਤਰ ਦੇ ਵਿੱਚ ਜਿਹੜੇ ਪੜ੍ਹਾਉਣ ਵਾਲੇ ਹੁੰਦੇ ਨੇ ਉਹਨਾਂ ਦੀ ਜਿਹੜੀ ਰਿਟਾਇਰਮੈਂਟ ਹੈ ਉਹ ਚਲੇ ਜਾਏਗੀ 65 ਤੱਕ ਚਲੇ ਜਾਏਗੀ। ਇਸ ਤਰ੍ਹਾਂ ਡੀ ਗ੍ਰੇਡ ਵਾਲੇ ਜਿਹੜੇ ਜੌਬ ਕਰਦੇ ਨੇ ਉਹਨਾਂ ਦੀ ਵੀ ਰਿਟਾਇਰਮੈਂਟ ਜਿਹੜੀ ਆ 58 ਤੋਂ 60 ਹੋ ਜਾਏਗੀ। 4th ਕਲਾਸ ਵਾਲੇ ਉਹਨਾਂ ਦੀ ਵੀ 60 ਤੋਂ 62 ਹੋ ਜਾਏਗੀ। ਫਿਰ ਇੰਪਲਾਈਜ਼ ਦੇ ਬੱਚਿਆਂ ਨੂੰ, ਦੋ ਬੱਚਿਆਂ ਨੂੰ ਟਿਊਸ਼ਨ ਫੀਸ ਮਿਲਣ ਲੱਗ ਜਾਂਦੀ ਹੈ ਜਿਹੜੀ ਮੇਰੇ ਖਿਆਲ ਦੇ ਨਾਲ 1000 ਰੁਪਇਆ ਹੁੰਦੀ ਹੈ ਪ੍ਰਤੀ ਬੱਚੇ ਦੇ ਹਿਸਾਬ ਨਾਲ, ਔਰ ਇਹ 18 ਸਾਲ ਤੱਕ ਮਿਲਦੀ ਹੈ ਜਦੋਂ ਤੱਕ ਗ੍ਰੈਜੂਏਸ਼ਨ ਨਹੀਂ ਹੋ ਜਾਂਦੀ। ਸੋ ਇਸ ਤਰ੍ਹਾਂ ਮਤਲਬ ਕਿ ਜਿਵੇਂ ਚਾਈਲਡ ਕੇਅਰ ਲੀਵ 1 ਤੋਂ ਵਧਾ ਕੇ ਉਹ 2 ਸਾਲ ਦੀ ਹੋ ਜਾਏਗੀ। ਇਹ ਇਸ ਤਰ੍ਹਾਂ ਫਰਕ ਪੈਂਦੇ ਖਾਸੇ ਨੇ ਉਹ ਜਿੰਨੇ ਕੁ ਮੈਨੂੰ ਯਾਦ ਹੈ ਮੈਂ ਤੁਹਾਨੂੰ ਗਿਣਾ ਦਿੱਤੇ ਨੇ। ਤਾਂ ਖੈਰ ਹੁਣ ਦੂਜੇ ਪਾਸੇ ਜੇ ਦੇਖੀਏ ਤਾਂ ਇਹਦਾ ਨੁਕਸਾਨ ਜਿਹੜਾ ਸਭ ਤੋਂ ਵੱਡਾ, ਜਿਵੇਂ ਨੁਕਸਾਨ ਹੁਣ ਮੈਂ ਗਿਣਾ ਦਿੰਦਾ ਕਰਮਚਾਰੀਆਂ ਚ, ਕਿ ਕਰਮਚਾਰੀ ਕਿਵੇਂ ਇੱਕ ਦੂਜੇ ਦੇ ਉਲਟ ਨੇ। ਹੁਣ ਜਿੱਦਾਂ ਲਾ ਲਓ ਕਿ ਕੱਚੇ ਕੰਮ ਆ, ਕੱਚੇ ਕਰਮਚਾਰੀ ਆ ਜਿਹੜੇ, ਉਹਨਾਂ ਨੂੰ ਇੱਕ ਆਸ ਵੱਜੀ ਸੀਗੀ ਕਿ ਭਗਵੰਤ ਮਾਨ ਜੀ ਨੇ ਜਿਹੜਾ ਐਲਾਨ ਕੀਤਾ ਕਿ ਸ਼ਾਇਦ ਸਾਡੀ ਸੁਣੀ ਜਾਏਗੀ। ਉਹ ਕਹਿੰਦੇ ਕਿ ਜੇ ਕੇਂਦਰ ਦੇ ਰੂਲ ਲਾਗੂ ਹੋ ਗਏ ਤਾਂ ਪੰਜਾਬ ਦੇ ਰੂਲ ਤਾਂ ਆਪਣੇ ਆਪ ਹੀ ਤੁਹਾਨੂੰ ਪਤਾ ਉੱਥੋਂ ਹਟ ਜਾਣਗੇ, ਫਿਰ ਸਾਨੂੰ ਬੈਨੀਫਿਟ ਨਹੀਂ ਮਿਲ ਸਕਦਾ। ਤੋ ਇਸ ਕਰਕੇ ਇਹ ਬਣ ਗਈ ਜਿਹੜੀ ਆ ਕੰਟਰਾਡਿਕਸ਼ਨ।
ਤਾਂ ਦੂਜੀ ਗੱਲ ਜਿਹੜਾ ਨੁਕਸਾਨ ਹੈ ਉਹ ਸਭ ਤੋਂ ਵੱਡਾ ਇਹ ਹੈ ਕਿ ਹੁਣ ਪੰਜਾਬ ਦਾ ਉੱਥੇ ਕੋਈ ਦਾਵਾ ਨਹੀਂ ਰਹਿ ਜਾਂਦਾ। ਇਸ ਤੋਂ ਬਾਅਦ ਬਿਲਕੁਲ ਕਾਂਟਾ ਵੱਜ ਜਾਂਦਾ ਦਾਅਵੇਦਾਰੀ ਤੇ। ਕਿਉਂਕਿ ਹਾਈ ਕੋਰਟ ਦੇ ਵਿੱਚ ਇਹ ਮੁਕੱਦਮਾ ਗਿਆ ਸੀਗਾ 2019 ਦੇ ਵਿੱਚ। ਪੰਜਾਬ ਸਰਕਾਰ ਨੇ ਤੇ ਉਦੋਂ ਹੀ, ਹਾਲਾਂਕਿ ਅਸੀਂ ਪਿਛਲੇ 3 ਸਾਲ ਤੋਂ ਕਹਿ ਰਹੇ ਹਾਂ, ਉਦੋਂ ਹੀ ਮੋਹਰ ਲਾ ਦਿੱਤੀ ਸੀ ਕਿ ਪੰਜਾਬ ਦਾ ਪਾਰਟ ਨਹੀਂ ਹੈ ਚੰਡੀਗੜ੍ਹ। ਇਹ ਜੱਗੋ 13ਵੀਂ ਗੱਲ ਆ। ਔਰ ਮੈਂ ਪਿਛਲੇ 3 ਸਾਲ ਤੋਂ ਕਹਿ ਰਿਹਾ ਸੀਗਾ ਕਿ ਤੁਹਾਡੇ ਲੀਡਰ ਬੋਲ ਹੀ ਨਹੀਂ ਰਹੇ ਔਰ ਤੁਹਾਡੀ ਸਰਕਾਰ ਹੀ ਉੱਥੇ ਦਾਵਾ ਛੱਡ ਰਹੀ। ਔਰ ਸਭ ਤੋਂ ਵੱਡੀ ਹੈਰਾਨੀਜਨਕ ਗੱਲ ਜਿਹੜਾ ਮੈਂ ਤੁਹਾਨੂੰ ਤੱਥ ਦੱਸਣ ਜਾ ਰਿਹਾ, ਉਹ ਐਸਾ ਤੱਥ ਆ, ਇਹ ਲੀਡਰਾਂ ਨੂੰ ਵੀ ਸ਼ਾਇਦ ਆਪਣੇ ਪੰਜਾਬ ਦੇ ਚੋਟੀ ਦੇ ਲੀਡਰਾਂ ਨੂੰ ਨਹੀਂ ਪਤਾ ਕਿ ਸੁਪਰੀਮ ਕੋਰਟ ਦੇ ਵਿੱਚੋਂ ਇੱਕ ਸੁਣਵਾਈ ਹੁੰਦੀ ਹੈ ਤੇ ਫੈਸਲਾ ਆਉਂਦਾ ਆ ਕਿ ਉੱਥੇ ਇਹ ਕਿਹਾ ਜਾਂਦਾ ਵਾ ਸੁਪਰੀਮ ਕੋਰਟ 'ਚ ਕਿ ਚੰਡੀਗੜ੍ਹ ਪੰਜਾਬ ਦਾ ਪਾਰਟ ਆ, ਚੰਡੀਗੜ੍ਹ ਪੰਜਾਬ ਦਾ ਪਾਰਟ ਆ ਜੀ। ਪਰ ਇਹ ਜਾ ਕੇ ਉੱਥੇ ਲੀਗਲ ਫਾਈਟ ਦੇ ਵਿੱਚ ਉਸ ਹਵਾਲੇ ਨੂੰ ਵੀ ਉੱਥੇ ਕੋਰਟ ਨਹੀਂ ਕਰਦੇ, ਰੂਲਿੰਗ ਨੂੰ ਵੀ ਉੱਥੇ ਨਹੀਂ ਬਣਾਉਂਦੇ। ਸੋ ਗੱਲ ਇਹ ਆ ਕਿ ਦਾਅਵੇਦਾਰੀ ਅਸੀਂ ਛੱਡ ਚੁੱਕੇ ਸੀ, ਪਰ ਜੋ ਇੱਕ ਕਾਨੂੰਨੀ ਦਾਅਵਾ ਸਾਡਾ ਬਣਦਾ ਸੀਗਾ, ਕਾਨੂੰਨੀ ਦਾਅਵਾ ਇਉਂ ਕਿ ਵੇਖੋ ਗੱਲ ਇਹ ਆ ਕਿ ਆਪਾਂ ਜਾਣਦੇ ਆ ਕਿ ਆਪਣਾ ਜਿਹੜਾ ਕੈਪੀਟਲ ਜਿੱਦਾਂ ਮਤਲਬ ਕਿ ਲਾਹੌਰ, ਫਿਰ ਕੁਛ ਪੰਜਾਬ ਦਾ ਬਾਅਦ ਸ਼ਿਮਲੇ ਵੀ ਰਿਹਾ ਕੁਛ ਦੇਰ ਤੱਕ। ਉਸ ਤੋਂ ਬਾਅਦ ਸਥਾਈ ਤੌਰ ਤੇ ਜਿਹੜੀ ਇਹ ਰਾਜਧਾਨੀ ਸੀ, ਇੱਕ ਕੈਪੀਟਲ ਐਕਟ ਬਣਾ ਕੇ ਫਿਰ ਇਹਨੂੰ ਦਰਜਾ ਦਿੱਤਾ ਗਿਆ ਸੀ ਪੰਜਾਬ ਦਾ ਜੀ। ਅੱਛਾ, ਉਸ ਤੋਂ ਬਾਅਦ ਪੁਨਰਗਠਨ ਐਕਟ ਆ ਗਿਆ। ਪੁਨਰਗਠਨ ਐਕਟ ਦੇ ਵਿੱਚ ਵੀ 60-40 ਦੀ ਰੇਸ਼ੋ ਜਿਹੜੀ ਆ ਉਹ ਮਿਣ ਕੇ ਛੱਡੀ ਗਈ ਆ। ਹੁਣ ਤੁਸੀਂ ਦੇਖੋ ਕਿ ਉਹਨੂੰ ਵੀ, ਪੁਨਰਗਠਨ ਐਕਟ ਨੂੰ ਵੀ ਹਾਸ਼ੀਏ ਤੇ ਧੱਕਿਆ ਜਾ ਰਿਹਾ ਵਾ। ਐਦੋਂ ਵੱਡੀ ਕੋਈ ਧੱਕੇਬਾਜ਼ੀ ਕੋਈ ਹੋ ਸਕਦੀ ਹੈ? ਧੱਕੜਸ਼ਾਹੀ ਕੋਈ ਹੋ ਸਕਦੀ ਹੈ? ਸੋ ਇਸ ਕਰਕੇ ਇਹ ਗੱਲ ਇਕੱਲੇ ਚੰਡੀਗੜ੍ਹ ਸ਼ਹਿਰ ਦੀ ਨਹੀਂ ਹੈ। ਚੰਡੀਗੜ੍ਹ ਸ਼ਹਿਰ ਸਾਡਾ ਹੀ ਆ, ਅਸੀਂ ਉੱਥੇ ਜਾਣਾ ਹੀ ਜਾਣਾ। ਔਰ ਮੈਂ ਆਲਵੇਜ਼ ਉਧਰ ਵੀ, ਸ਼ਾਇਦ ਆਪਾਂ ਜਦੋਂ ਕਾਲਾ ਲੈ ਰਹੇ ਸੀ ਉਦੋਂ ਵੀ ਕਿਹਾ ਸੀਗਾ ਕਿ ਇਹ ਦਾਅਵੇਦਾਰੀਆਂ ਜਿਹੜੀਆਂ ਬਣੀਆਂ ਰਹਿਣੀਆਂ ਚਾਹੀਦੀਆਂ ਨੇ। ਸੋ ਚੰਡੀਗੜ੍ਹ ਸਾਡਾ, ਅਸੀਂ ਉੱਥੇ ਜਾਵਾਂਗੇ ਵੀ, ਬੱਚੇ ਸਾਡੇ ਉੱਥੇ ਪੜ੍ਹਦੇ ਵੀ ਹੈ, ਸਾਰਾ ਕੁਛ ਆ। ਪਰ ਮਸਲਾ ਹੈ ਕਿ ਫੈਡਰਲ ਸਟਰਕਚਰ ਦੇ ਵਿੱਚ ਜੋ ਇਹ ਬਦਲਾਅ ਕੀਤੇ ਜਾ ਰਹੇ, ਜਿਸ ਤਰੀਕੇ ਨਾਲ ਸੂਬਿਆਂ ਨੂੰ ਡਿਕਟੇਟ ਕੀਤਾ ਜਾ ਰਿਹਾ ਵਾ, ਜਿਸ ਤਰੀਕੇ ਨਾਲ ਸੂਬਿਆਂ ਨੂੰ ਬਲੈਕਮੇਲ ਕੀਤਾ ਜਾ ਰਿਹਾ, ਇਹ ਚੱਲਣ ਬਹੁਤ ਤੇ ਬੇਹੱਦ ਬੜਾ ਆ। ਜੀ ਬਿਲਕੁਲ। ਪੰਜਾਬ ਦੀ ਹਿੱਕ ਨੂੰ ਪਾੜ ਕੇ ਬਣਾਇਆ ਗਿਆ ਚੰਡੀਗੜ੍ਹ, ਤੇ ਹੁਣ ਉਹਦੇ ਵਿੱਚ ਹੀ ਦਾਅਵੇਦਾਰੀਆਂ ਖਤਮ। ਪੁਰਾਣੀਆਂ ਸਰਕਾਰਾਂ ਤਾਂ ਹੁਣ ਦੀਆਂ ਸਾਰੀਆਂ ਹੀ ਜਿਹੜੀਆਂ ਆ, ਸੋ ਬੋਲੇ ਨੇ ਆਮ ਆਦਮੀ ਪਾਰਟੀ ਦੇ ਭਗਵੰਤ ਮਾਨ ਨੇ ਵੀ ਹੁਣ ਇੱਕ ਅੱਧਾ ਜਿਹੜਾ ਇਸ ਦੇ ਉੱਤੇ ਬਿਆਨ ਦਿੱਤਾ ਹੈ। ਹਾਂਜੀ, ਉਹ ਰਾਜਨੀਤੀ, ਬਿਲਕੁਲ ਰਾਜਨੀਤੀ ਜਿਹੜੀ ਆ ਉਹ ਆਪਣੇ ਹਿਸਾਬ ਕਿਤਾਬ ਨਾਲ ਚੱਲਦੀ ਪਈ ਆ। ਆਮ ਆਦਮੀ ਪਾਰਟੀ ਵਾਲਿਆਂ ਕਿਹਾ ਕਿ ਅਸੀਂ ਲੀਗਲ ਫਾਈਟ ਵੀ ਕਰਾਂਗੇ ਤੇ ਇਸ ਤੋਂ ਇਲਾਵਾ ਸਦਨ ਤੱਕ ਮਾਰਚ ਵੀ ਕਰਾਂਗੇ। ਜਿਹੜੇ ਆਪਣੇ ਹੈਗੇ ਆ ਕਾਂਗਰਸ ਵਾਲੇ ਤੇ ਜਿਹੜੇ ਅਕਾਲੀ ਦਲ ਵਾਲੇ ਆ, ਉਹਨਾਂ ਦੇ ਕੋਲ ਉਹ ਮਤਲਬ ਕਿ ਲਿਖਿਆ ਹੀ ਪਿਆ ਹੁੰਦਾ ਪਹਿਲਾਂ ਹੀ ਬਿਆਨ, ਉਹਨੂੰ ਉਹਨਾਂ ਨੇ ਰਿਪੀਟ ਤੇ ਲਾਉਣਾ ਹੁੰਦਾ, ਪੜ੍ਹਨਾ ਹੀ ਹੁੰਦਾ ਹੈ। ਤਾਂ ਉਹਨਾਂ ਨੇ ਨਿੰਦਿਆ ਕੀਤੀ ਹੈ। ਇੱਕ ਨੇ ਕਿਹਾ ਕਿ ਇਹ ਸਾਡੇ ਹੱਕਾਂ ਤੇ ਡਾਕਾ, ਇੱਕ ਨੇ ਕਿਹਾ ਕਿ ਇਹ ਸੰਘੀ ਢਾਂਚੇ ਤੇ ਇਹ ਡਾਕਾ ਹੈ। ਸੋ ਉਹ ਉਹਨਾਂ ਦੇ ਜਿਹੜੇ ਰੱਟੇ ਰਟਾਏ ਡਾਇਲੌਗ ਹੁੰਦੇ ਆ ਅਕਾਲੀਆਂ ਦੇ ਤੇ ਕਾਂਗਰਸੀਆਂ ਦੇ, ਉਹ ਆ ਗਏ ਆ। ਕਾਂਗਰਸੀ ਉਹ ਨੇ, ਮੈਂ ਜਿਵੇਂ ਤੁਹਾਨੂੰ ਕਿਹਾ ਕਿ ਉਹਨਾਂ ਨੇ ਤਾਂ ਬਿਲਕੁਲ ਸਾਡਾ ਉੱਥੇ ਵਰਕਾ ਹੀ ਪਾੜ ਦਿੱਤਾ, ਤੇ ਅਕਾਲੀ ਉਹ ਨੇ ਜਿਨ੍ਹਾਂ ਨੇ ਪਹਿਲਾਂ ਕਈ ਦਹਾਕੇ ਰਾਜਨੀਤੀ ਕੀਤੀ ਚੰਡੀਗੜ੍ਹ ਤੇ ਜਦੋਂ ਉੱਤੇ ਵੀ ਸਰਕਾਰ ਇਹਨਾਂ ਦੀ ਸੀਗੀ, ਹੇਠਾਂ ਵੀ ਸਰਕਾਰ ਇਹਨਾਂ ਦੀ ਬਣ ਗਈ, ਕਈ ਸਾਲ ਅਲਾਇੰਸ ਦੇ ਵਿੱਚ ਰਹੇ, ਸਰਕਾਰਾਂ ਚੱਲੀਆਂ, ਤੇ ਇਹਨਾਂ ਨੇ ਕਿਹਾ ਨਹੀਂ, ਚੰਡੀਗੜ੍ਹ ਦੇ ਬਰੋਬਰ ਅਸੀਂ ਆਪਣਾ ਨਿਊ ਚੰਡੀਗੜ੍ਹ ਬਣਾ ਲਿਆ। ਜੀ ਜੀ, ਦੇਖੋ ਏਦਾਂ ਆ ਜੀ, ਮੌਕੇ ਤੇ ਜਦੋਂ ਕਰਨਾ ਹੁੰਦਾ ਉਦੋਂ ਇਹ ਚੁੱਪੀ ਵੱਟ ਪੈਂਦੇ ਨੇ। ਵਧੇਰੇ ਪੈਨਸ਼ਨਾਂ ਕੱਟਣ ਦੇ ਰੋਸ ਕਰਨ ਵਾਲੇ ਲੀਡਰਾਂ ਨੂੰ ਚੀਫ ਮਿਨਿਸਟਰ ਦਾ ਜਵਾਬ, ਚੱਲਣਗੇ ਵਿਚਾਰਿਆਂ ਦੇ ਘਰ ਬਾਹਰ ਕਿ ਨਹੀਂ ਜੀ? ਨਹੀਂ, ਦੇਖੋ ਚੀਫ ਮਿਨਿਸਟਰ ਨੇ ਇੱਕ ਗੱਲ ਅੱਛੀ ਕਹੀ ਹੈ ਔਰ ਬੜੀ ਖੂਬਸੂਰਤ ਗੱਲ ਹੈ। ਉਸ ਖੂਬਸੂਰਤ ਅੰਦਾਜ਼ ਦੇ ਵਿੱਚ, ਜਿਸ ਅੰਦਾਜ਼ ਨੂੰ ਆਪਾਂ ਰੀਲਾਂ ਵਗੈਰਾ 'ਚ ਸੁਣਦੇ ਰਹੇ ਹਾਂ, ਮਸਲਾ ਇਹ ਆ, ਉਹਨਾਂ ਨੇ ਕਿਹਾ ਕਿ ਦੇਖੋ ਤੁਹਾਨੂੰ ਕੋਈ ਚਿੱਠੀ ਪਾ ਕੇ ਥੋੜੀ ਵਿਧਾਇਕ ਬਣਾਉਣ ਲਈ ਮਜਬੂਰ ਕਰਦਾ ਹੈ, ਤੁਸੀਂ ਆਪ ਹੀ ਆਉਂਦੇ ਹੋ, ਆਪ ਆਉਂਦੇ ਹੋ, ਇਹ ਸੇਵਾ ਹੈ, ਇਹਦੇ ਵਿੱਚ ਭਾਈ ਜਿੰਨਾ ਕੁ ਮੇਵਾ ਮਿਲਦਾ ਤੇ ਛਕੀ ਚੱਲੋ। ਤਾਂ ਕੁੱਲ ਮਿਲਾ ਕੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਭਾਈ ਤੁਹਾਨੂੰ ਕੋਈ ਕਾਰਡ ਪਾ ਕੇ ਜਨਤਾ ਦੇ ਵਿੱਚੋਂ ਇਨਵਾਈਟ ਨਹੀਂ ਕਰਦਾ ਕਿ ਆਓ ਰਾਜਨੀਤੀ 'ਚ ਆ ਕੇ ਇਲੈਕਸ਼ਨ ਲੜੋ, ਐਮਐਲਏ ਬਣੋ, ਤੁਹਾਡੀ ਮਰਜ਼ੀ ਹੈ, ਤੁਸੀਂ ਆਏ ਹੋ ਤਾਂ ਕਲਪਦੇ ਕਾਹਤੋਂ? ਕਿਉਂਕਿ ਆਪਾਂ ਨੂੰ ਪਤਾ ਹੀ ਹੈ ਕਿ ਜਦੋਂ ਇੱਕ ਤੋਂ ਵਧੇਰੇ ਪੈਨਸ਼ਨਾਂ ਬੰਦ ਹੋਈਆਂ
ਤਾਂ ਜੀ। ਇਹਨਾਂ ਦੇ ਵਿੱਚੋਂ ਕੁਛ ਕਲਪ ਪਏ, ਹੂੰ, ਸਾਡੇ ਤੇ ਬੱਚੇ ਭੁੱਖੇ ਮਰ ਜਾਣਗੇ, ਹੂੰ, ਹੂੰ, ਦੇਖੋ ਖਰਚੇ ਬੜੇ ਹੁੰਦੇ ਆ ਵਗੈਰਾ ਵਗੈਰਾ। ਇਹ ਇਦਾਂ ਦੀ ਸ਼ਕਲ ਬਣਾ ਲੈਂਦੇ ਆ ਕਿ ਮੈਂ ਕਹਿੰਦਾ ਕਿ ਕੋਲ ਬੈਠੇ ਹੋਣ ਤੇ ਬੰਦਾ ਲੰਘਦਾ ਟੱਪਦਾ ਜੇਬ ਦੇ ਵਿੱਚੋਂ ਹੀ ਕੁਛ ਦੇ ਜਾਵੇ ਇਹਨਾਂ ਨੂੰ। ਇਸ ਤਰ੍ਹਾਂ ਰੋਣ ਲੱਗ ਪੈਂਦੇ ਆ। ਸੋ ਹੁਣ ਗੱਲ ਤੇ ਇਹ ਆ ਕਿ 70-75 ਹਜ਼ਾਰ ਰੁਪਈਆ ਪੈਨਸ਼ਨ ਹਜੇ ਵੀ ਹੈ। 70-75 ਹਜ਼ਾਰ ਕੱਲੀ ਪੈਨਸ਼ਨ। ਤੁਸੀਂ ਉਹਦੇ ਵਿੱਚ ਕੋਈ ਬਾਉਂਡ ਨਹੀਂ ਹੈਗੇ ਕਿ ਸਵੇਰੇ ਉੱਠ ਕੇ ਭਾਈ ਤੁਸੀਂ ਝਾੜੂ ਮਾਰਨਾ ਧਰਮਸ਼ਾਲਾ ਦੇ ਵਿੱਚ, ਫਿਰ ਪਾਣੀ ਤਰੋਂਕਣਾ ਤੁਸੀਂ ਸਕੂਲ ਦੇ ਵਿੱਚ ਜਾ ਕੇ, ਕੁਛ ਨਹੀਂ ਕਰਨਾ। ਆਪਦੇ ਬਿਜ਼ਨਸ ਚਲਾ ਰੱਖੇ ਆ ਤੁਸੀਂ, ਟੈਲੀਵਿਜ਼ਨ ਡਿਬੇਟਾਂ 'ਚ ਬਹਿਣ ਲਈ ਤੁਹਾਡੇ ਕੋਲ IT ਟੀਮਾਂ ਨੇ, ਸਾਰਾ ਕੁਛ ਹੈ ਤੁਹਾਡੇ ਕੋਲ, ਸਾਧਨ ਨੇ, ਨਾਲ ਤੁਸੀਂ ਆਪਣੇ ਕੰਮ ਕਾਰ ਤੋਰੀ ਫਿਰਦੇ ਹੋ, ਹਾਲੇ ਵੀ ਮਰੀ ਜਾਂਦੇ ਆ। ਮਰੂ ਮਰੂ ਕਰਕੇ ਨਹੀਂ ਟਾਈਮ ਲੰਘਦੇ। ਸੋ ਇਹ ਤੇ ਬਿਲਕੁਲ ਹੀ ਹੁਣ ਜਿੱਦਾਂ ਕਹਿ ਲਓ ਕੁਛ ਲੀਡਰ ਜਿਹੜੇ ਆ ਮਰੂ ਮਰੂ ਕਰਕੇ ਡੰਗ ਟਪਾ ਰਹੇ ਆ। ਤੋ ਇਹ ਬੋਲੀ ਜਾਣ, ਕੋਈ ਮੈਨੂੰ ਨਹੀਂ ਲੱਗਦਾ ਕਿ ਇਹਨਾਂ ਦੀ ਸੁਣਨ ਵਾਲਾ ਹੈ। ਔਰ ਪਹਿਲੀ ਵਾਰੀ ਹੈ, ਉਹ ਮੈਂ ਤਨਜ਼ ਵੀ ਪੜ੍ਹਦਾ ਹੁੰਦਾ ਕਈ ਵਾਰ, ਬੜੇ ਬਾ ਕਮਾਲ ਤਨਜ਼ ਹੁੰਦੇ ਨੇ ਸੋਸ਼ਲ ਮੀਡੀਆ ਤੇ। ਲੋਕ ਕਹਿੰਦੇ ਕਿ ਜਨਤਾ ਰੋਂਦੀ ਸੀ 80 ਸਾਲ, 80 ਸਾਲਾਂ ਦੇ ਵਿੱਚ ਪਹਿਲੀ ਵਾਰੀ ਵੇਖਿਆ ਕਿ ਜਨਤਾ ਹੱਸ ਰਹੀ ਆ, ਲੀਡਰ ਰੋ ਰਹੇ ਆ। ਤੇ ਇਹ ਹੋਇਆ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਕਰਕੇ। ਖੈਰ ਚਲੋ ਇਹਨਾਂ ਨੇ ਫੈਸਲਾ ਕੀਤਾ, ਪਰ ਮੈਂ ਹਾਲੇ ਵੀ ਚਾਹੁੰਦਾ ਵਾਂ ਕਿ ਇਹ ਬਹੁਤ ਵੱਡੀ ਲੁੱਟ ਕਰ ਰਹੇ ਨੇ ਖਜ਼ਾਨੇ ਦੀ। ਬਹੁਤ ਸਾਰੀਆਂ ਖੁੱਡਾਂ ਨੇ ਜਿਹੜੀਆਂ ਬੰਦ ਕਰਨ ਵਾਲੀਆਂ। ਦੇਖਦੇ ਆ ਕਿ ਇਹ ਸਿਲਸਿਲਾ ਮੁਸਲਸਲ ਚੱਲੇਗਾ ਜਾਂ ਇੱਕ ਵਾਰੀ ਝਾੜ ਪੂੰਝ ਕਰਕੇ ਤੇ ਛੱਡ ਦੇਣਗੇ। ਜੀ, ਦਬਾਅ ਬਹੁਤ ਆ, ਜਿੱਦਾਂ ਤੁਸੀਂ ਕਿਹਾ ਵੀ ਲੋਕੀ ਕੰਮ ਬਹੁਤ ਕਰਾਉਣਾ ਚਾਹੁੰਦੇ ਆ। ਹੁਣ ਦੇਖੋ ਵੀ ਇਹ ਸਰਕਾਰ ਕਿੰਨਾ ਕੁ ਚਿਰ ਕੰਨ ਲੋਕਾਂ ਵੱਲ ਰੱਖਦੀ ਹੈ ਤੇ ਉਹ ਕੰਮ ਕਰਦੀ ਆ। ਚਲੋ ਉਮੀਦ ਕਰਦੇ ਆ ਵੀ ਕੁਛ ਬਿਹਤਰ ਹੀ ਹੋਵੇ। ਆਖਿਰਕਾਰ ਰਾਜ ਸਭਾ ਮੈਂਬਰ ਹਰਭਜਨ ਨੇ ਚੁੱਪੀ ਤੋੜੀ, ਕਹਿੰਦੇ ਸਰਟੀਫਿਕੇਟ ਲੈਣ ਤਾਂ ਖੁਦ ਨਹੀਂ ਗਿਆ ਸੀ, ਹੁਣ ਕੀ ਕਹਿੰਦੇ ਆ ਜੀ? ਨਹੀਂ ਦੇਖੋ, ਹਰਭਜਨ ਸਿੰਘ ਜਿਹੜਾ ਆ ਨਾ, ਉਹ ਕੀ ਹੈ ਕਿ ਜਿਵੇਂ ਰਾਘਵ ਚੱਡਾ ਅੱਜ ਸਾਡਾ ਜਿਹੜਾ ਇੱਕ ਮੈਂਬਰ ਪਾਰਲੀਮੈਂਟ ਆ, ਉਹਦੀ ਇੱਕ ਵੀਡੀਓ ਤੁਸੀਂ ਦੇਖੀ ਹੋਣੀ ਹੈ ਸ਼ਾਇਦ, ਉਹ ਰੈਪ ਤੇ ਕੈਟ ਵਾਕ ਜਿਹਾ ਨਹੀਂ ਕਰਦੇ ਹੁੰਦੇ ਜਿੱਦਾਂ ਮਾਡਲਾਂ ਦਾ ਹੁੰਦਾ ਹੀ ਹੈ, ਤੁਹਾਨੂੰ ਪਤਾ, ਲੱਖ ਜਾਂ ਲਚਕਾ ਕੇ ਤੁਰਦੀਆਂ ਨੇ, ਤੇ ਉਸੇ ਤਰ੍ਹਾਂ ਹੀ ਉਹ ਵੀ ਤੋਰਾ ਫੇਰਾ ਕਰ ਰਹੇ ਸਨ। ਰੈਪ ਹੀ ਹੁੰਦਾ ਕਿ ਰੈਂਪ ਹੁੰਦਾ, ਮੈਨੂੰ ਤੇ ਇਹ ਵੀ ਨਹੀਂ ਪਤਾ, ਰੈਂਪ ਉਹ ਹੁੰਦਾ ਮੀਡੀਆ ਦੇ ਸ਼ਬਦ ਜੀ। ਹਾਂਜੀ, ਬਸ ਉਹੀ ਰੈਪ ਹੁੰਦਾ ਕਿ ਰੈਂਪ ਹੁੰਦਾ, ਉਹਦੇ ਤੇ ਭੱਜਾ ਫਿਰਦਾ ਸੀਗਾ। ਤੇ ਭੱਜੀ ਆ ਜਿਹੜਾ ਉਹ ਬੋਲਦਾ, ਉਹਨੇ ਚੁੱਪ ਤੋੜੀ ਆ, ਉਹ ਕਹਿੰਦਾ ਕਿ ਰਾਜ ਦੀ ਸੇਵਾ ਵਾਸਤੇ ਮੈਂ ਤਿਆਰ ਆ। ਸੋ ਬੋਲਿਆ ਉਹ, ਥੋੜਾ ਜਿਹਾ ਉਹਨੇ ਟਵੀਟ ਕੀਤਾ ਇਸ ਬਾਬਤ ਕਿ ਬਈ ਨਵੀਂ ਜ਼ਿੰਮੇਵਾਰੀ ਦੇ ਵਿੱਚ ਮੈਂ ਦੇਸ਼ ਅਤੇ ਰਾਜ ਦੀ ਸੇਵਾ ਵਾਸਤੇ ਤਿਆਰ ਬਰ ਤਿਆਰ ਆ। ਬਈ ਕਿਹੜੀ ਸੇਵਾ ਕਰਦਾ ਪਿਆ ਤੂੰ? ਤੁਹਾਡੀ ਸੇਵਾ ਦਾ ਜਿਹੜਾ ਹਾਲ ਇਹ ਆ ਕਿ ਵੇਖੋ, ਅਸੀਂ ਇੱਥੇ ਕਲਪਣ ਡਏ ਆ ਕਿ ਦੇਖੋ ਪੰਜਾਬ ਦੇ ਨਾਲ ਜਿਹੜੀ ਹੈ ਨਾ, ਉਹ ਇੱਕ ਖਿੱਚ ਕੱਢੀ ਜਾ ਰਹੀ ਹੈ। ਮੈਂ ਤੁਹਾਨੂੰ ਇਹ ਗੱਲ ਸ਼ਾਇਦ ਪਹਿਲਾਂ ਵੀ ਦੱਸ ਚੁੱਕਾ ਸੀਗਾ, ਜਦੋਂ ਇਹਨਾਂ ਨੇ ਅੰਦੋਲਨ ਜਿੱਤਿਆ ਕਿਸਾਨ ਆਗੂਆਂ ਨੇ, ਉਸ ਵੇਲੇ ਵੀ ਆਪਾਂ ਗੱਲਾਂ ਕਰਦੇ ਸਾਂ ਕਿ ਸ਼ਾਇਦ ਉਹ ਪਲਟਵਾਰ ਕਰਦੇ। ਜਿਸ ਦਿਨ ਚਰਨਜੀਤ ਸਿੰਘ ਚੰਨੀ ਦੀ ਸਰਕਾਰ ਦੇ ਵਿੱਚ ਨਰਿੰਦਰ ਮੋਦੀ ਦਾ ਕਾਫਲਾ ਸਟਕ ਹੋਇਆ, ਉਸ ਦਿਨ ਵੀ ਆਪਾਂ ਕਿਹਾ ਸੀਗਾ ਕਿ ਚਰਨਜੀਤ ਸਿੰਘ ਚੰਨੀ ਨੂੰ ਖਮਿਆਜ਼ਾ ਭੁਗਤਣਾ ਪਊਗਾ। ਤੁਹਾਡੇ ਸਾਹਮਣੇ ਆ, ਚੰਨੀ ਦੇ ਬੁੱਲਾਂ ਤੋਂ ਸਿਕਰੀ ਨਹੀਂ ਸੀ ਸੁੱਕਦੀ ਜਿੱਦਣ ਈਡੀ ਆਈ ਆ। ਸੋ ਇਹ ਸਾਨੂੰ ਪਤਾ ਸੀਗਾ, ਅੰਦੇਸ਼ਾ ਸੀਗਾ ਇਸ ਗੱਲ ਦਾ, ਕਿਤੇ ਨਾ ਕਿਤੇ ਡਰ ਸੀਗਾ ਕਿ ਦੇਸ਼ ਦਾ ਅੰਦੋਲਨ ਬਣਿਆ, ਅੰਦੋਲਨ ਜਿਹੜਾ ਸੀਗਾ ਉਹ ਜਦੋਂ ਪਿਆ ਤੇ ਸਾਡੇ ਤੇ ਪੈਣਾ, ਖਮਿਆਜ਼ੇ ਸਾਨੂੰ ਭੁਗਤਣੇ ਪੈਣਗੇ, ਹਰਜਾਨੇ ਸਾਨੂੰ ਭੁਗਤਣੇ ਪੈਣਗੇ। ਉਹ ਖਿੱਚ ਕੱਢ ਰਹੇ ਨੇ ਸਾਡੇ ਨਾਲ, ਇਉਂ ਲੱਗਦਾ ਹੈ। ਤਾਂ ਇੱਕ ਪਾਸੇ ਇਹ ਕੁਝ ਹੋ ਰਿਹਾ, ਤੇਰੇ ਕੋਲ ਮਾਈਕ ਹੈ ਇਸ ਵੇਲੇ। ਵੇਖੋ ਕਿ ਪੰਜਾਬ ਦੇ ਵਿੱਚ ਕਿੰਨੇ ਮੁੱਦੇ ਨੇ ਚੁੱਕਣ ਵਾਲੇ, ਔਰ ਖਾਸ ਤੌਰ ਤੇ ਮੈਂਬਰ ਪਾਰਲੀਮੈਂਟ ਦਾ ਤਾਂ ਕੰਮ ਇਹ ਹੁੰਦਾ ਹੈ ਕਿ ਉਹ ਇਹਨਾਂ ਹੱਕਾਂ ਬਾਰੇ ਗੱਲ ਕਰੇ। ਇਹ ਜ਼ਰੂਰੀ ਨਹੀਂ ਹੁੰਦਾ ਕਿ 365 ਦਿਨ ਹੁਣ ਸਦਨ ਦੀ ਕਾਰਵਾਈ ਚੱਲਦੀ ਪਈ ਹੈ ਤੇ ਉੱਥੇ ਜਾ ਕੇ ਬੋਲਣਾ ਇਹਨਾਂ ਨੇ। 365 ਦਿਨ ਕਾਰਵਾਈ ਲਗਾਤਾਰ ਨਹੀਂ ਚੱਲਦੀ। ਕਾਰਵਾਈ ਤੋਂ ਬਾਅਦ ਵੀ ਜੇ ਤੁਸੀਂ ਦੇਖੋਗੇ ਤਾਂ ਮੈਂਬਰ ਪਾਰਲੀਮੈਂਟ ਜਿਹੜੇ ਹੁੰਦੇ ਆ ਉਹ ਬੋਲਦੇ ਰਹਿੰਦੇ। ਗੁਰਜੀਤ ਔਜਲਾ ਅੱਜ ਬੋਲਿਆ ਵਾ ਕਿ ਭਾਈ ਤੁਹਾਨੂੰ ਉਹਦੇ ਤੇ ਟਵੀਟ ਕਰਨਾ ਚਾਹੀਦਾ ਕਿ ਹੁਣ ਤੁਸੀਂ ਮਾਈਕ ਤੇ ਵੇਖੋ, ਇੱਥੇ ਤੇ ਇੱਕ ਤਰ੍ਹਾਂ ਨਾਲ ਪਿੱਟਣੇ ਪਏ ਹੋਏ ਆ, ਤੇ ਹਰਭਜਨ ਸਿੰਘ ਉਰਫ ਭੱਜੀ ਸਟਾਰ ਸਪੋਰਟਸ ਵਾਲਿਆਂ ਵੱਲੋਂ ਕਮੈਂਟਰੀ ਕਰ ਰਿਹਾ, ਉੱਥੇ ਚੁਟਕਲੇ ਸੁਣਾ ਰਿਹਾ। ਦੇਖੋ ਕਮਾਲ। ਮੈਂ ਕਹਿੰਦਾ ਕਿ ਇਹਨਾਂ ਦਾ ਕੋਈ ਕੌਨਫਲਿਕਟ ਆਫ ਇੰਟਰਸਟ ਨਹੀਂ ਹੈਗਾ। ਇੱਕ ਪਾਸੇ ਮੈਂਬਰ ਪਾਰਲੀਮੈਂਟ, ਇੱਕ ਪਾਸੇ ਕ੍ਰਿਕਟ ਅਕੈਡਮੀ ਚਲਾਈ ਜਾਂਦਾ, ਦੂਸਰੇ ਪਾਸੇ ਜਾ ਕੇ ਕਮੈਂਟਰੀ ਕਰੀ ਜਾਂਦਾ। ਤੇ ਇੱਥੇ ਕੋਈ ਅਧਿਆਪਕ ਇਹ ਕਹਿ ਦੇਵੇ ਕਿ ਮੈਂ ਪੱਤਰਕਾਰਤਾ ਕਰਨੀ ਹੈ, ਉਹਨੂੰ ਕਹਿਣਗੇ ਨਹੀਂ ਨਹੀਂ ਨਹੀਂ, ਤੇਰੇ ਤੇ ਸਰਵਿਸ ਰੂਲ ਲਾਗੂ ਹੁੰਦੇ, ਤੇਰੇ ਤੇ ਕੰਡਕਟ ਲਾਗੂ ਹੁੰਦਾ, ਫਲਾਂ ਹੈ ਟਮਕਾ ਹੈ, ਮਤਲਬ ਕਿ ਜੋ ਮਰਜ਼ੀ ਕਰੀ ਜਾ।
ਜੋ ਮਰਜ਼ੀ ਕਰੀ ਜਾਣ। ਸੋ ਇਹ ਹਾਲ ਹੈ ਜਿਹੜਾ ਉਹ ਸਾਡੀ ਇੱਥੋਂ ਦੀ ਰਾਜਨੀਤੀ ਦਾ। ਸੋ ਬੋਲਿਆ ਹਰਭਜਨ, ਪਰ ਪੰਜਾਬ ਲਈ ਨਹੀਂ ਬੋਲਿਆ, ਬਸ ਸਿਰਫ ਤੇ ਸਿਰਫ ਆਪਣੇ ਆਕਾਵਾਂ ਨੂੰ ਖੁਸ਼ ਕਰਨ ਵਾਸਤੇ ਬੋਲਿਆ। ਅੱਜ ਵੀ ਜਦੋਂ ਅਨਾਜ ਦੀ ਅਨਾਉਂਸਮੈਂਟ ਕੀਤੀ ਸੋ ਭਗਵੰਤ ਮਾਨ ਨੇ ਕਿ ਬਈ ਅਨਾਜ ਹੈ ਜਿਹੜਾ ਉਹ ਘਰ ਘਰ ਪਹੁੰਚਦਾ ਕਰਿਆ ਕਰਾਂਗੇ, ਮਤਲਬ ਕਿ ਹੋਮ ਡਿਲੀਵਰੀ, ਤਾਂ ਉਦੋਂ ਇਹਨੇ ਖੁਸ਼ਾਮਦ ਕੀਤੀ ਆ ਕਿ ਭਾਜੀ ਬਹੁਤ ਵਧੀਆ ਜੀਓ। ਸੋ ਆ ਸ਼ਬਦ ਸੀਗੇ, ਇਸ ਤੋਂ ਇਲਾਵਾ ਕੁਛ ਨਹੀਂ ਬੋਲਿਆ। ਬਸ ਜਿੰਨਾ ਕੁ ਬੋਲਿਆ ਮੈਂ ਤੁਹਾਨੂੰ ਦੱਸ ਦਿੱਤਾ, ਇਹ ਤੋਂ ਵੱਧ ਆਪਾਂ ਕੀ ਬੋਲੀਏ, ਬੋਲਦੇ ਹੈ ਹੀ ਨਹੀਂ ਹੈ ਜਿਹੜਾ ਕੁਛ ਇਹਨਾਂ ਨੇ ਬੋਲਣਾ, ਤਾਂ ਆਪਾਂ ਕੀ ਬੋਲ ਕੇ ਕਰਾਂਗੇ। ਜੀ, ਜੀ, ਜੀ। ਅਗਲੀ ਮਿੰਟੂ ਜੀ ਗੱਲ ਕਰੀਏ ਕੋਲਾ ਖਰੀਦਣ ਮਾਮਲੇ ਵਿੱਚ ਕੇਂਦਰ ਦਾ ਚਿੱਟਾ ਜਵਾਬ। ਹਾਂਜੀ, ਚਿੱਟਾ ਜਵਾਬ ਇਹਨਾਂ ਦਾ ਆ ਗਿਆ। ਚਿੱਟਾ ਜਵਾਬ ਇਹੋ ਹੀ ਹੈ ਕਿ ਇੱਕ ਤਾਂ ਇਹਨਾਂ ਨੇ ਮੇਰੇ ਖਿਆਲ ਦੇ ਨਾਲ ਚਿੱਠੀ ਜਿਹੜੀ ਆ ਉਹ ਸਟੇਟਾਂ ਨੂੰ ਲਿਖ ਦਿੱਤੀ ਹੈ। ਟ੍ਰਿਬਿਊਨ ਦੇ ਵਿੱਚ ਅੱਜ ਖਬਰ ਵੀ ਲੱਗੀ ਹੋਈ ਸੀਗੀ। ਉਸ ਤੋਂ ਬਾਅਦ ਉਹ ਚਿੱਠੀ ਜਿਹੜੀ ਆ ਸੋਸ਼ਲ ਮੀਡੀਆ ਤੇ, ਔਰ ਇਸ ਤੋਂ ਇਲਾਵਾ ਜੇ ਤੁਸੀਂ ਦੇਖੋਗੇ ਤਾਂ ਮੇਨ ਸਟ੍ਰੀਮ ਮੀਡੀਆ ਦੇ ਵਿੱਚ ਵੀ ਕਾਫੀ ਘੁੰਮੀ ਆ। ਤਾਂ ਹੁਣ ਇਹਨਾਂ ਨੇ ਸਾਫ਼ ਜਵਾਬ ਦਿੱਤਾ। ਇਹਨਾਂ ਨੇ ਦੇਖਿਆ ਕਿ ਭਾਈ ਜਦੋਂ ਹੁਣ ਲੋੜ ਪੈ ਗਈ, ਔਰ ਪੰਜਾਬ ਦੇ ਵਿੱਚ ਤੇ ਵੈਸੇ ਵੀ ਤੁਹਾਨੂੰ ਪਤਾ ਕਿ ਗਰਮੀ ਲਈ ਖਪਤ ਹੁੰਦੀ ਹੈ, ਔਰ ਦੂਸਰੀ ਨਾਲ ਝੋਨੇ ਵਾਸਤੇ ਸਾਡੇ ਲਈ ਇਹ ਥੋੜੀ ਇੱਕ ਤਰ੍ਹਾਂ ਨਾਲ ਖਪਤ ਹੁੰਦੀ ਹੈ ਕਿ ਜਿੰਨੀ ਸਾਨੂੰ ਘਰਾਂ 'ਚ ਲੋੜ ਆ, ਮਤਲਬ ਕਿ 8000 ਮੈਗਾਵਾਟ ਆਪਾਂ ਨੂੰ ਲੋੜ ਹੈ ਇਸ ਟਾਈਮ, ਜਦੋਂ ਗਰਮੀ ਚੱਲ ਰਹੀ ਹੈ, ਪੂਰਾ ਏਸੀ ਦਾ ਜ਼ੋਰ ਲੱਗਾ ਪਿਆ ਹੈ, ਤਾਂ ਪੱਖੇ ਕੂਲਰ ਵਗੈਰਾ ਸਾਰਾ ਕੁਝ ਚੱਲ ਕੇ ਆਪਣੀ 8000 ਮੈਗਾਵਾਟ ਦੀ ਖਪਤ ਬਣਦੀ ਹੈ। ਤਾਂ ਇਹਨੂੰ ਆਪਾਂ ਡਬਲ ਕਰ ਦਿਆਂਗੇ ਕਦੋਂ, ਜਦੋਂ ਆਪਣਾ ਝੋਨਾ ਲੱਗਣਾ ਸਟਾਰਟ ਹੋ ਜਾਏਗਾ, ਤਾਂ ਸਾਨੂੰ ਡਬਲ ਪੈਂਦੀ ਹੈ। ਤਾਂ ਇਹਦੇ ਵਾਸਤੇ ਕੀ ਹੋਣਾ ਚਾਹੀਦਾ ਕਿ ਪੰਜਾਬ ਨੂੰ ਰਹਿਤ ਹੋਣੀ ਚਾਹੀਦੀ ਹੈ ਖਾਸ ਤੌਰ ਤੇ, ਕਿਉਂਕਿ ਪੰਜਾਬ ਦਾ ਬੇੜਾ ਗਰਕ ਕਰਨ ਦੇ ਵਿੱਚ ਇਹਨਾਂ ਨੇ ਕੋਈ ਕਸਰ ਨਹੀਂ ਛੱਡੀ। 90 ਦੇ ਦਹਾਕੇ 'ਚ ਝੋਨਾ ਕਿਹਾ ਸੀਗਾ ਕਿ ਭਰਪੂਰ ਕਰ ਦਿਓ, ਆਤਮ ਨਿਰਭਰ ਬਣਾ ਦਿਓ। ਆਤਮ ਨਿਰਭਰ ਬਣਾਉਂਦਾ ਬਣਾਉਂਦਾ ਪੰਜਾਬ ਜਿਹੜਾ ਹੈ ਉਹ ਆਤਮ ਹੱਤਿਆ ਵੱਲ ਤੁਰ ਪਿਆ। ਸੋ ਅੱਜ ਦੀ ਤਰੀਕ 'ਚ ਇਹਨਾਂ ਨੇ ਸਿੱਧਾ ਕਹਿ ਦਿੱਤਾ, ਸਪਸ਼ਟ ਕਹਿ ਦਿੱਤਾ ਕਿ ਬਾਈ ਫਾਲਤੂ ਸਪਲਾਈ ਤੁਹਾਨੂੰ ਨਹੀਂ ਜੀ ਹੋਣੀ ਕੋਲੇ ਦੀ, ਚਾਹੇ ਕੋਈ ਵੀ ਸਟੇਟ ਆ। ਸੋ ਇਸ ਕਰਕੇ ਤੁਹਾਨੂੰ ਇੰਪੋਰਟ ਹੋਇਆ ਕੋਲਾ ਹੀ ਖਰੀਦਣਾ ਪਵੇਗਾ। ਹਾਲਾਂਕਿ ਇਹਨਾਂ ਨੇ ਮੇਰੇ ਖਿਆਲ ਦੇ ਨਾਲ ਰਸ਼ੀਆ ਤੋਂ ਕੋਲਾ ਖਰੀਦਣ ਦਾ ਫੇਰ ਮਨ ਬਣਾ ਲਿਆ, ਮੈਨੂੰ ਲੱਗਦਾ ਡਬਲ ਕਰ ਦਿੱਤਾ। ਇਸ ਤੋਂ ਇਲਾਵਾ ਸਾਡੇ ਇੱਥੇ ਇੰਡੋਨੇਸ਼ੀਆ ਦਾ ਆਉਂਦਾ, ਆਸਟ੍ਰੇਲੀਆ ਦਾ ਆਉਂਦਾ। ਆਸਟ੍ਰੇਲੀਆ 'ਚ ਤਾਂ ਅਡਾਨੀ ਭਾਜੀ ਵੀ ਪਹੁੰਚ ਗਿਆ ਸੀ ਮੇਰੇ ਖਿਆਲ ਦੇ ਨਾਲ ਕੋਲੇ ਦਾ ਕਾਰੋਬਾਰ ਕਰਨ। ਸੋ ਇਹੀ ਆ ਸਾਰਾ ਕੁਝ ਕਿ ਦੇਖੋ ਇੰਪੋਰਟ ਹੋਇਆ ਕੋਲਾ ਤੁਹਾਨੂੰ ਖਰੀਦਣਾ ਪਏਗਾ। ਇਹਦਾ ਸਿੱਧਾ ਸਿੱਧਾ ਮਤਲਬ ਕੀ ਹੈ ਕਿ ਸਰਕਾਰ ਜਿਹੜੀ ਹੈ ਉਹ ਸਪਲਾਈ ਬਿਹਤਰ ਨਹੀਂ ਕਰ ਰਹੀ ਜਿਹੜਾ ਸਾਡਾ ਆਪਣਾ ਕੋਲਾ, ਕਿਉਂਕਿ ਕੋਲਾ ਵੀ ਦੋ ਤਰ੍ਹਾਂ ਦਾ ਹੈ ਨਾ। ਇੱਕ ਕੋਲਾ ਤੇ ਆਪਾਂ ਠੀਕ ਆ ਮੰਨਦੇ ਆ ਕਿ ਜੋ ਸਟੀਲ ਵਾਸਤੇ ਵਰਤਿਆ ਜਾਂਦਾ ਨਾ, ਉਹ ਜਿਵੇਂ ਵਧੀਆ ਕੁਆਲਿਟੀ ਦਾ, ਜਿਵੇਂ ਆਸਟ੍ਰੇਲੀਅਨ ਕੋਲਾ ਹੋਇਆ ਜਾਂ ਇੰਡੋਨੇਸ਼ੀਅਨ, ਉਹ ਚੱਲਦਾ ਹੈ, ਮੈਂ ਇਸ ਗੱਲ ਦੇ ਨਾਲ ਸਹਿਮਤ ਆ। ਤਾਂ ਜਿਹੜਾ ਥਰਮਲਾਂ ਵਾਸਤੇ ਕੋਲਾ ਉਹ ਸਾਡੇ ਕੋਲ ਮੌਜੂਦ ਹੈ ਇੰਡੀਆ ਦੇ ਵਿੱਚ। ਪਰ ਕਮਾਲ ਦੀ ਗੱਲ ਇਹ ਆ ਕਿ ਇਹ ਕਹਿ ਰਿਹਾ ਕਿ ਤੁਸੀਂ ਇੰਪੋਰਟ ਹੋਇਆ ਕੋਲਾ 10-20% ਉੱਥੋਂ ਖਰੀਦੋ। ਔਰ ਮੈਂ ਇਹ ਗੱਲ ਜਿੱਦਣ ਵੀਰਵਾਰ ਇਹ ਮਿਲ ਗਏ ਨਾ ਪ੍ਰਧਾਨ ਮੰਤਰੀ ਨੂੰ, ਸੀਐਮ ਸਾਹਿਬ, ਮੈਂ ਉਸੇ ਦਿਨ ਹੀ ਕਹੀ ਸੀ, ਮੈਂ ਕਿਹਾ ਉੱਥੇ ਕੱਲੀ ਚਾਹ ਪੀਣ ਨਾ ਜਾਇਓ, ਕਾਲਜਾ ਨਾ ਫੂਕਿਓ। ਜੇ ਗੱਲ ਕਰਨੀ ਹੈ ਤੇ ਤੁਹਾਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਬਿਜਲੀ ਸੰਕਟ ਫੇਸ ਕਰਨਾ ਪੈਣਾ ਜੇ, ਤੇ ਆਪਦੀ ਗੱਲ ਉੱਥੇ ਟੁੱਕ ਕੇ ਆਇਓ ਕਿ ਭਾਈ ਅਸੀਂ ਕੀ ਕਰੀਏ, ਅਸੀਂ ਕਿੱਧਰ ਜਾਈਏ। ਇੱਕ ਤੇ ਅਸੀਂ ਦੂਰ ਬਹੁਤ ਬੈਠੇ ਆ, ਝਾਰਖੰਡ ਹੋਇਆ ਜਾਂ ਬਿਹਾਰ ਹੋਇਆ, ਕਿਤੇ ਵੀ ਅਸੀਂ ਉਹਨਾਂ ਦੇ ਮੁਕਾਬਲੇ ਤੇ ਕਿੱਥੇ ਬੈਠੇ ਆ। ਉੱਥੇ ਤੇ ਝੱਟ ਸਪਲਾਈ ਹੋ ਜਾਂਦੀ ਆ, ਫਿਰ ਨਾ ਸਾਨੂੰ ਰੈਕ ਦਿੱਤੇ ਜਾ ਰਹੇ ਆ। ਇਸ ਤੋਂ ਇਲਾਵਾ ਇੰਪੋਰਟ ਹੋਇਆ ਕੋਲਾ ਖਰੀਦਣ ਦਾ ਅਲੱਗ ਤੁਸੀਂ ਦਬਾਅ ਬਣਾ ਰਹੇ ਹੋ। ਇਸ ਕਰਕੇ ਉਹ ਗੱਲ ਨਹੀਂ ਹੋਈ, ਸਿਰੇ ਚੜੀ। ਹੁਣ ਉਹਨਾਂ ਨੇ ਦੇ ਦਿੱਤਾ ਜੇ ਜਵਾਬ। ਉਧਰੋਂ ਜਿਹੜਾ ਐਕਸਚੇਂਜ ਰੇਟ ਹੈ ਬਿਜਲੀ ਦਾ, ਉਹ ਵੀ ਮੈਨੂੰ ਲੱਗਦਾ 18 ਰੁਪਏ ਪਰ ਯੂਨਿਟ ਹੋ ਗਿਆ ਸੀਗਾ, ਹੁਣ 11 ਤੇ ਤੁਰਿਆ ਫਿਰਦਾ। ਬਿਜਲੀ ਵੀ ਨਹੀਂ ਖਰੀਦ ਸਕਦੇ। ਉਹ ਜਿਹੜਾ ਮਾੜਾ ਮੋਟਾ ਕੋਲਾ ਸ਼ੋਲਾ ਪਿਆ ਵਾ ਉਹਨੂੰ ਸਾੜ ਕੇ ਤੇ ਹੁਣ ਬਾਲਣ ਚਲਾਈ ਜਾਂਦੇ ਨੇ। ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਉਹ ਕੋਲੇ ਦੀ ਸਪਲਾਈ ਇਸੇ ਤਰ੍ਹਾਂ ਹੀ ਠੱਪ ਰਹੀ ਤਾਂ ਫਿਰ ਤੁਹਾਨੂੰ ਜਾਂ ਤਾਂ ਮਹਿੰਗਾ ਮੁੱਲ ਤਾਰਨਾ ਪਊ, ਤੇ ਜਾਂ ਫਿਰ ਹੋਣਾ ਇਹ ਆ ਕਿ ਬਈ ਅੱਗੇ ਵਾਂਗੂ ਜਿਵੇਂ ਪਿਛਲੀ ਗਰਮੀ 'ਚ 6-6 ਘੰਟੇ 7-7 ਘੰਟੇ ਜਿਹੜੇ ਆ ਉਹ ਕੱਟਾਂ 'ਚ ਗੁਜ਼ਾਰਨੇ ਪੈਣਗੇ, ਕਿਉਂਕਿ ਝੋਨੇ ਦੇ ਵਿੱਚ ਪੀਕ ਤੇ ਜਦੋਂ ਮੰਗ ਚਲੇਗੀ ਤਾਂ ਫਿਰ ਇਹੀ ਮਸਲਾ ਰਹਿ ਜਾਂਦਾ ਤੁਹਾਡੇ ਕੋਲ। ਉਹ ਜਿਹੜਾ ਝੋਨੇ ਵਾਸਤੇ ਇਹਨਾਂ ਨੇ ਬਚਾਇਆ ਸੀ ਕੋਲਾ, ਉਹ ਫੂਕ ਰਹੇ ਨੇ ਇਸ ਟਾਈਮ ਮਜਬੂਰੀ 'ਚ। ਜੀ, ਜੀ। ਅਗਲੀ ਮਿੰਟ ਜੀ ਗੱਲ ਕਰੀਏ ਬਸਪਾ ਦੀ ਪੰਜਾਬ ਇਕਾਈ ਹੋਈ ਭੰਗ। ਦੇਖੋ ਬਸਪਾ ਦਾ ਇਹੀ ਕੰਮ ਹੁੰਦਾ ਹੈ, ਇਕਾਈ ਬਣਾ ਲਈ, ਇਕਾਈ ਭੰਗ ਕਰ ਦਿੰਦੇ ਆ। ਨਤੀਜੇ ਤੁਹਾਨੂੰ ਪਤਾ ਹੀ ਇਹਨਾਂ ਦੇ ਵੀ ਬਹੁਤ ਬੁਰੇ ਆ ਗਏ ਸੀਗੇ। ਇਹਨਾਂ ਨੂੰ ਇੱਕ ਸੀਟ ਹੀ ਮਿਲੀ ਆ ਮੇਰੇ ਖਿਆਲ ਦੇ ਨਾਲ, ਡਾਕਟਰ ਨਛੱਤਰਪਾਲ ਜਿੱਤੇ ਨੇ, ਹੋਰ ਤਾਂ ਇਹਨਾਂ ਨੂੰ ਕੋਈ ਸਫਲਤਾ ਹਾਸਲ ਨਹੀਂ ਹੋਈ। ਇਹਨਾਂ ਦਾ ਵੋਟ ਪਰਸੈਂਟ ਵੀ ਵੇਖ ਲਓ, ਮੇਰੇ ਖਿਆਲ ਦੇ ਨਾਲ ਕਿਸੇ ਸਮੇਂ
ਆਲਮੋਸਟ ਇਹਨਾਂ ਦਾ ਤਕਰੀਬਨ ਲਾ ਲਓ ਕਿ 18% ਹੈਗਾ ਸੀਗਾ। ਅੱਜ ਦੀ ਤਰੀਕ ਦੇ ਵਿੱਚ ਇਹਨਾਂ ਦਾ ਜਿਹੜਾ ਵੋਟ ਪਰਸੈਂਟ ਆ ਉਹ ਵੀ 1.77 ਮਤਲਬ ਕਿ ਪੌਣੇ ਕੁ 2 ਰਿਹਾ ਵਾ। ਇਸ ਕਰਕੇ ਡਾਕਟਰ ਨਛੱਤਰਪਾਲ ਦੀ ਸਫਲਤਾ ਨੂੰ ਜੇ ਛੱਡ ਦਈਏ ਤੇ ਮੈਨੂੰ ਨਹੀਂ ਲੱਗਦਾ ਕਿ ਕਿਤੇ ਵੀ ਇਹ ਕੋਈ ਵੱਡੀ ਸਫਲਤਾ ਹਾਸਲ ਕਰ ਸਕੇ ਆ। ਇਵਨ ਦੋ ਕਿ ਜੇ ਤੁਸੀਂ ਦੇਖੋਗੇ ਇਹਨਾਂ ਦੇ ਪ੍ਰਧਾਨ ਸਾਹਿਬ ਸੀਗੇ ਜਿਹੜੇ ਜਸਵੀਰ ਸਿੰਘ ਦੀ ਗੜੀ, ਉਹ ਵੀ ਹਾਰ ਗਏ। ਵੈਸੇ ਪ੍ਰਧਾਨਾਂ ਨਾਲ ਤੇ ਐਤਕੀ ਬੁਰੀ ਹੋਈ ਨਾ, ਤੁਹਾਨੂੰ ਪਤਾ ਹੀ ਹੈ। ਉਹ ਭਾਜਪਾ ਵਾਲਾ ਪ੍ਰਧਾਨ ਜ਼ਰੂਰ ਜਿੱਤ ਗਿਆ, ਇੱਧਰੋਂ ਕੈਪਟਨ ਤੋਂ ਲੈ ਕੇ ਤੇ ਅਕਾਲੀ ਪ੍ਰਧਾਨ ਸਾਰੇ ਹੀ ਰਗੜੇ ਗਏ। ਤਾਂ ਹੁਣ ਇਹਨਾਂ ਨੇ ਇਕਾਈ ਭੰਗ ਕਰ ਦਿੱਤੀ ਹੈ। ਪਰ ਗੱਲ ਇਹ ਆ ਕਿ ਇਹਨਾਂ ਚੀਜ਼ਾਂ ਨਾਲ ਕੋਈ ਫਰਕ ਨਹੀਂ ਪੈਂਦਾ। ਅਸਲ ਦੇ ਵਿੱਚ ਮਾਇਆਵਤੀ ਨੇ ਜਿਸ ਤਰ੍ਹਾਂ ਆਪਾਂ ਪੰਜਾਬ ਦੇ ਵਿੱਚ ਵੇਖਿਆ ਕਿ ਅਕਾਲੀ ਦਲ ਬਾਦਲ ਨੂੰ ਖਮਿਆਜ਼ਾ ਭੁਗਤਣਾ ਪਿਆ ਇੱਕ ਫੈਮਿਲੀ ਦਾ ਜਦੋਂ ਸਾਰਾ ਕੁਝ ਹੋ ਗਿਆ, ਤਾਂ ਉਸੇ ਤਰ੍ਹਾਂ ਉਹ ਮਾਇਆਵਤੀ ਆਪਣੇ ਹਿਸਾਬ ਨਾਲ ਚਲਾ ਰਹੀ ਹੈ। ਐਸੀ ਭਾਈਚਾਰੇ ਦੀ ਪਾਰਟੀ ਸੀ, ਪਰ ਅੱਜ ਤੁਹਾਨੂੰ ਪਤਾ ਹੀ ਹੈ ਕਿ ਕਿਸ ਤਰ੍ਹਾਂ ਇਹਨੂੰ ਚਲਾਇਆ ਜਾ ਰਿਹਾ। ਸੋ ਇਹਨਾਂ ਚੀਜ਼ਾਂ ਦੇ ਨਾਲ ਸਫਲਤਾ ਨਹੀਂ ਮਿਲਣੀ। ਇਹ ਇੱਕ ਖਾਨਾ ਪੂਰਤੀ ਆ। ਅਸੀਂ ਮੰਥਨ ਕਰ ਰਹੇ ਹਾਂ, ਚਿੰਤਨ ਕਰ ਰਹੇ ਹਾਂ ਜੀ। ਆਹ ਕਮੇਟੀ ਬਣਾ ਦਿੱਤੀ, ਕਿਸੇ ਨੇ ਕਿਹਾ ਕਿ ਅਸੀਂ ਇਕਾਈ ਭੰਗ ਕਰ ਦਿੱਤੀ ਆ। ਉਹ ਗੱਲ ਇਹ ਆ ਕਿ ਜਦ ਤੱਕ ਤੁਸੀਂ ਆਪਣੀ ਆਈਡੀਓਲੋਜੀ ਦੇ ਮੁਤਾਬਕ ਆਪਣੇ ਕੁਝ ਸਿਧਾਂਤ ਜਿਹੜੇ ਆ ਉਹਨਾਂ ਤੇ ਨਹੀਂ ਠਹਿਰਦੇ, ਨਹੀਂ ਖੜਦੇ ਔਰ ਸਮਝੌਤਾਵਾਦੀ ਰਾਜਨੀਤੀ ਤੋਂ ਪਾਸੇ ਨਹੀਂ ਹੁੰਦੇ, ਤਾਂ ਤੁਹਾਨੂੰ ਤੁਹਾਡਾ ਭਾਈਚਾਰਾ ਵੀ ਮੂੰਹ ਨਹੀਂ ਲਾਉਂਦਾ। ਬਈ ਸਿੱਧੀ ਗੱਲ ਹੈ, ਸਾਫ਼ ਗੱਲ ਹੈ। ਜੀ ਜੀ। ਬੰਗਾਲ ਹਿੰਸਾ ਨੂੰ ਲੈ ਕੇ ਸਦਨ ਵਿੱਚ ਵੀ ਹਿੰਸਾ। ਦੇਖੋ ਇਹ ਕਿਹੜੀ ਹਿੰਸਾ ਰੋਕਣਗੇ ਬਈ? ਇਹ ਤੇ ਆਪ ਹਿੰਸਕ ਲੋਕ ਨੇ। ਇਹ ਕਿਹੜੀ ਹਿੰਸਾ ਰੋਕਣਗੇ? ਸਦਨ ਦੇ ਵਿੱਚ ਇੱਕ ਮਾਰਕੁੱਟ ਜਾਂ ਕਹਿ ਲਓ ਕਿ ਡਰਾਮੇ ਵਾਲਾ ਸੀਨ ਹੈ, ਜਿੱਦਾਂ ਹੁੰਦਾ ਨਾ ਲੜਾਈ ਵਾਲਾ, ਉਹ ਹੋਇਆ। ਇਹ ਅਸਲ ਦੇ ਵਿੱਚ ਤੇਲੰਗਾਨਾ ਦੇ ਵਿੱਚ ਹੋਇਆ ਵਾ। ਉੱਥੇ ਕੀ ਹੈ ਕਿ TMC ਦੇ ਕੁਝ ਵਿਧਾਇਕ ਹੈਗੇ ਆ ਸਦਨ ਦੇ ਵਿੱਚ, ਜਿਹੜੇ ਦੂਸਰੇ ਸੀਗੇ BJP ਵਾਲੇ, ਉਹ ਚਾਹੁੰਦੇ ਸਨ ਕਿ ਇੱਥੇ ਬਹਿਸ ਕਰਾਈ ਜਾਵੇ, ਕੋਈ ਗੱਲਬਾਤ ਕੀਤੀ ਜਾਵੇ। ਉਹ ਮੁਖਾਲਫਤ ਕਰ ਰਹੇ ਸਨ। ਤਾਂ ਇੱਥੋਂ ਹੀ ਇੱਕ ਜ਼ੋਰਦਾਰ ਝੜਪ ਸ਼ੁਰੂ ਹੁੰਦੀ ਆ। ਫਿਰ ਮਾਮਲਾ ਹੱਥੋਂ ਪਾਈ ਤੱਕ, ਫਿਰ ਕੁੜਤਾ ਫਾੜ ਲੜਾਈ ਬਣ ਜਾਂਦੀ ਹੈ। ਤੇ ਮੈਨੂੰ ਤੇ ਲੱਗਦਾ ਬਨਾਇਣ ਤੇ ਜਹਾਂਗੀਰ ਵੀ ਪਾੜ ਖੱਤੇ ਹੋਣੇ ਇਹਨਾਂ ਨੇ, ਜਿਸ ਤਰ੍ਹਾਂ ਦਾ ਹਾਲ ਉੱਥੇ ਬਣਿਆ ਪਿਆ ਸੀ ਵੀਡੀਓ ਦੇ ਵਿੱਚ। ਤੇ ਇੱਕ ਦੂਸਰੇ ਦੇ ਕੱਪੜੇ ਪਾੜਨੇ ਇਹਨਾਂ ਨੇ ਸਟਾਰਟ ਕਰ ਦਿੱਤੇ। ਇੱਕ ਮੇਰੇ ਖਿਆਲ ਦੇ ਨਾਲ ਵਿਧਾਇਕ ਹੈ ਜਿਹੜਾ, ਉਹਨੂੰ ਹਸਪਤਾਲ ਵੀ ਖੜਿਆ ਗਿਆ। ਜ਼ੋਰਦਾਰ ਪੰਚ ਮਾਰੇ ਇਹਨਾਂ ਨੇ। ਇਹ ਤਮਾਸ਼ਾ ਹੁੰਦਾ ਹੈ ਜੀ ਸਾਡੇ ਇੱਥੇ ਨਾ 5-7 ਸਾਲਾਂ ਬਾਅਦ। ਸਾਡੇ ਤੇ ਇੱਥੇ ਇੱਕ ਵਾਰੀ ਅਜੀਬੋ ਗਰੀਬ ਹੋਇਆ ਸੀਗਾ, ਬੜੇ ਮੈਨੂੰ ਯਾਦ ਨੇ ਵਾਕਿਆ ਵੈਸੇ। ਤੇ ਇੱਕ ਵਾਰੀ ਇਹ ਹੋਇਆ ਸੀਗਾ ਕਿ ਸਦਨ ਦੇ ਵਿੱਚ, ਪਾਰਲੀਮੈਂਟ ਦੇ ਵਿੱਚ, ਆ ਜਿਹੜੀ ਹੁੰਦੀ ਹੈ ਜਿਹਨੂੰ ਪੇਪਰ ਸਪਰੇ ਆਪਾਂ ਕਹਿ ਦਿੰਦੇ ਆ, ਉਹ ਲਿਆ ਸੀਗਾ ਮਿਰਚ ਵਾਲੀ ਸਪਰੇ, ਪਤਾ ਨਹੀਂ ਕਿਹੜੀ ਸੀਗੀ। ਉਹ ਉਹਨੇ ਧੂੜ ਦਿੱਤੀ ਤੇ ਬੁਰਾ ਤਮਾਸ਼ਾ। ਉੱਥੇ ਐਂਬੂਲੈਂਸ ਬੁਲਾਣੀ ਪਈ ਸੀ। ਅਟੈਕ ਆ ਗਿਆ ਸੀਗਾ ਇੱਕ ਮੈਂਬਰ ਪਾਰਲੀਮੈਂਟ, ਹਿਸਾਬ ਲਾ ਲਓ। ਇੱਥੇ UP ਦੇ ਵਿੱਚ ਕਿ ਪਤਾ ਨਹੀਂ ਕਿਹੜੀ ਸਟੇਟ ਦੇ ਵਿੱਚ, ਉਹ ਸਪੀਕਰ ਕੋਈ ਕਾਗਜ਼ ਪੜ੍ਹੀ ਜਾਂਦਾ, ਇਹਨੂੰ ਭੱਜ ਕੇ ਇੱਕ ਆਇਆ ਤੇ ਉਹਦੇ ਤੋਂ ਸਪੀਕਰ ਮਾਰ ਕੇ ਸਪੀਕਰ ਤੋਂ ਝਪੱਟਾ ਤੇ ਉਹ ਫਾਈਲ ਹੀ ਲੈ ਗਿਆ, ਬਾਹਰ ਨੂੰ ਭੱਜ ਗਿਆ। ਉਹ ਜਿਵੇਂ ਗਾਣਾ ਸੀ ਨਾ, ਹੱਥ ਨਹੀਂ ਕਿਸੇ ਦੇ ਆਉਂਦਾ ਤੇਰਾ ਉੱਡਣਾ ਸੱਜਣ ਕੁੜੇ, ਤੇ ਏਦਾਂ ਉਹ ਨਿਕਲ ਗਿਆ। ਹਿਸਾਬ ਲਾ ਲਓ ਇਹ ਤੇ ਤਮਾਸ਼ਾ ਕਰਦੇ ਨੇ। ਕਦੇ ਸਦਨ ਦੇ ਵਿੱਚ ਬਲੂ ਫਿਲਮਾਂ ਵੇਖਦੇ ਫੜੇ ਜਾਂਦੇ ਆ। ਉਹ ਇਹ 5-6 ਮਹੀਨਿਆਂ 'ਚ ਇੱਕ ਐਪੀਸੋਡ ਇਸ ਤਰ੍ਹਾਂ ਦਾ ਇਹਨਾਂ ਨੇ ਪਬਲਿਕ ਨੂੰ ਵਿਖਾਉਣਾ ਹੀ ਹੁੰਦਾ ਕਿ ਬਾਈ ਤੁਸੀਂ ਚੁਣ ਕੇ ਕਿੰਨਾਂ ਨੂੰ ਕੱਲਿਆ, ਭੁੱਲ ਤੋਂ ਨਹੀਂ ਗਏ, ਉਹ ਯਾਦ ਕਰਵਾਉਣਾ ਹੁੰਦਾ ਪਬਲਿਕ। ਜੀ ਵਾਕਿਆ ਇਹਨਾਂ ਨੂੰ ਸ਼ਰਮ ਕਿੱਥੇ ਆਉਂਦੀ ਆ। ਅਗਲੀ ਮਿੰਟ 'ਚ ਗੱਲ ਕਰੀਏ ਭਾਰਤੀ ਕਣਕ ਦੀ ਮੰਗ ਦੇ ਵਿੱਚ ਅਚਾਨਕ ਵਾਧਾ। ਉਹੀ ਹੈ ਕਿ ਜਿਵੇਂ ਆਪਾਂ ਦੇਖਦੇ ਹਾਂ ਕਿ ਸੰਸਾਰ ਦੇ ਇੱਕ ਕੋਨੇ ਦੇ ਵਿੱਚ ਲੜਾਈ ਲੱਗੀ ਪਈ ਹੈ। ਉਹ ਲੜਾਈ ਜਿਹੜੀ ਹੈ ਹੁਣ ਕਦੋਂ ਇਖਤਤਾਮ ਤੇ ਪਹੁੰਚਦੀ ਹੈ ਪਤਾ ਨਹੀਂ ਹੈ, ਪਰ ਉਹਦਾ ਅਸਰ ਤੇ ਬਹੁਤ ਦੇਰ ਤੱਕ ਰਹੇਗਾ। ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਉਹ ਅਸਰ ਐਸਾ ਅਸਰ ਹੁੰਦਾ ਹੈ ਕਿ ਕਈ ਜ਼ਿੰਦਗੀਆਂ ਨੇ ਉਹ ਅਸਰ ਵਾਲੀਆਂ ਬਣਾ ਦਿੰਦਾ, ਉਹਨਾਂ ਤੇ ਅਸਰ ਪੈਂਦਾ ਹੈ। ਉਹ ਦੇਖਦੇ ਆ ਕਿ ਹੁਣ ਇਹ ਰੇਟ ਕਿੰਨਾ ਕੁ ਜਾਂਦਾ। ਇਹ ਹਾਲੇ ਸ਼ੁਰੂਆਤ ਆ। ਵੈਸੇ 250 ਰੁਪਇਆ ਕਣਕ ਦਾ ਰੇਟ ਸ਼ੁਰੂਆਤੀ ਦੌਰ 'ਚ ਹੀ ਵੱਧ ਗਿਆ ਸੀਗਾ, ਕਿਉਂਕਿ ਆਪਾਂ ਨੂੰ ਪਤਾ, ਮੈਂ ਤੁਹਾਨੂੰ ਜੇ ਗਿਣ ਕੇ ਦੱਸਾਂ ਅੰਕੜਿਆਂ ਦੇ ਮੁਤਾਬਕ, ਜਿੰਨੀ ਕੁ ਮੈਨੂੰ ਨੌਲੇਜ ਆ, ਵਪਾਰਕ ਅੰਕੜੇ ਬਹੁਤ ਔਖੇ ਹੁੰਦੇ ਆ ਯਾਦ ਕਰਨੇ, ਪਰ ਜਿੰਨਾ ਓਵਰਆਲ ਵੀਟ ਹੈ ਉਹਦਾ 30% ਤਕਰੀਬਨ ਇਧਰੋਂ ਹੀ ਆਉਂਦਾ ਹੈ, ਯੂਕਰੇਨ ਤੇ ਰਸ਼ੀਆ 'ਚ। ਹੁਣ ਉਹਨਾਂ ਦੀ ਜਿਹੜੀ ਇੱਕ ਤਾਂ ਉਤਪਾਦਨ ਸ਼ਕਤੀ ਆ ਉਹ ਪ੍ਰਭਾਵਿਤ ਹੋ ਗਈ ਜ਼ਰਾ ਜੀ ਗੱਲ ਹੈ। ਔਰ ਦੂਸਰਾ ਇਹ ਹੈ ਕਿ ਰਸ਼ੀਆ ਦੇ ਨਾਲ ਤੇ ਤੁਹਾਨੂੰ ਪਤਾ ਵਪਾਰਕ ਤਾਲੁਕਾਤ ਵੀ ਯੂਰਪ ਤੇ ਬਿਲਕੁਲ ਹੀ ਤੋੜੀ ਬੈਠਾ US ਦੇ ਕਰਕੇ।
ਤੇ ਇਸ ਕਰਕੇ ਇਹ ਪ੍ਰਭਾਵ ਪੈਣਾ ਹੀ ਪੈਣਾ ਸੀਗਾ। ਪਰ ਹੁਣ ਮਸਲਾ ਤੇ ਇਹੀ ਹੈ ਨਾ ਕਿ ਆਰਡਰ ਮਿਲ ਰਹੇ ਨੇ, ਪੰਜਾਬ ਨੂੰ ਵੀ ਆਰਡਰ ਮਿਲ ਰਹੇ ਆ, ਇੰਡੀਆ ਨੂੰ ਮਿਲ ਰਹੇ, ਵਪਾਰੀ ਜਿਹੜੇ ਧੜਾ ਧੜ ਲਾਂਗੜ ਕੱਢ ਕੇ ਤੇ ਇੱਥੇ ਜਿਹੜੇ ਕੱਢਦੇ ਪਏ ਆ ਕਿ ਕਦੋਂ ਖਰੀਦ ਸ਼ੁਰੂ ਹੋਵੇ। ਚਲੋ ਕਿਸਾਨਾਂ ਨੂੰ ਸੁੱਖ ਦਾ ਸਾਹ ਇਹ ਆਏਗਾ ਕਿ ਖਰੀਦ ਛੇਤੀ ਛੇਤੀ ਜਿਹੜੀ ਆ ਫੁਰਤੀ ਦੇ ਨਾਲ ਹੋ ਜਾਏਗੀ। ਪਰ ਸਭ ਤੋਂ ਵੱਡੀ ਗੱਲ ਤੇ ਇਹ ਹੈ ਨਾ ਕਿ ਇਹ ਹੁਣ ਲਾਭ ਹੈ ਜਿਹੜਾ ਵਪਾਰੀ ਤਾਂ ਖੱਟੇਗਾ ਜ਼ਰੂਰ, ਪਰ ਪੰਜਾਬ ਦਾ ਕਿਸਾਨ ਜਾਂ ਭਾਰਤ ਦਾ ਕਿਸਾਨ ਉਹਨੂੰ ਕੋਈ ਇਹਦਾ ਬਹੁਤਾ ਫਾਇਦਾ ਨਹੀਂ ਹੋਣਾ। ਹਾਂ, ਖੁੱਲੀ ਮੰਡੀ ਦੇ ਵਿੱਚ ਹੋ ਸਕਦਾ ਥੋੜਾ ਬਹੁਤਾ ਫਾਇਦਾ ਹੋ ਜਾਵੇ, ਪਰ ਜਿੱਥੇ MSP ਦੀ ਖਰੀਦ ਹੈ ਉੱਥੇ ਕੀ ਫਾਇਦਾ ਹੋਣਾ। ਸੋ ਕਿਸਾਨਾਂ ਨੂੰ ਜ਼ਿਆਦਾ ਫਾਇਦਾ ਵਪਾਰੀ ਵੈਸੇ ਵੀ ਨਹੀਂ ਦਿੰਦਾ। ਇਸ ਕਰਕੇ ਕਿਸਾਨ ਇਸ ਮੌਕੇ ਤੋਂ ਰਹਿ ਜਾਣਗੇ ਭਾਈ, ਪਰ ਵਪਾਰੀਆਂ ਲਈ ਇੱਕ ਅੱਛਾ ਮੌਕਾ ਹੈ, ਓਪਰਚੁਨਿਟੀ। ਪਰ ਘਾਟੇ ਵੀ ਵਪਾਰੀ ਖਾਂਦੇ, ਇਹ ਵੀ ਇੱਕ ਪੱਖ ਹੈ ਨਾ ਉਹਨਾਂ ਦਾ ਆਪਣਾ, ਘਾਟਾ ਵੀ ਉਹਨਾਂ ਨੂੰ ਪੈਣਾ ਜੇ ਨਫਾ ਤੇ ਉਹਨਾਂ ਨੂੰ ਹੋਣਾ। ਸੋ ਕਣਕ ਦੀ ਅਚਾਨਕ ਜਿਹੜੀ ਆ ਮੰਗ ਵਧੀ ਹੈ। ਜੀ ਜੀ, ਆਈ ਥਿੰਕ ਇੱਕ ਵਾਰੀ ਜਿੱਦਾਂ ਕਿਸੇ ਨੇ ਪਹਿਲਾਂ ਵੀ ਪੁੱਛਿਆ ਸੀਗਾ ਵੀ ਕਿਸੇ ਕੋਲ ਵੀ ਇਹ ਵਪਾਰੀ ਉਹ ਸਿਰਫ ਖੁੱਲੀ ਮੰਡੀ 'ਚ ਵੇਚ ਸਕਦੇ ਆ, ਕਿਸਾਨ ਵਿਚਾਰਾ ਤਾਂ ਨਹੀਂ ਸਿੱਧਾ ਵੇਚ ਸਕਦਾ ਨਾ? ਨਹੀਂ ਵੇਚਣ ਨੂੰ ਖੁੱਲੀ ਮੰਡੀ ਦਾ ਆਪਸ਼ਨ ਤੇ ਆਲਵੇਜ਼ ਹੈਗਾ ਨਾ। ਅੱਛਾ, ਸੋ ਕਿਉਂਕਿ ਦਾਣਾ ਮੰਡੀ ਕੀ ਨਹੀਂ ਇੰਟਰਨੈਸ਼ਨਲ ਦੇਖੋ ਮੰਡੀ ਨਾ, 'ਚ ਸਿੱਧਾ ਵੇਚ ਸਕਦਾ ਹੈ ਕੋਈ ਏਦਾਂ? ਨਹੀਂ ਇੰਟਰਨੈਸ਼ਨਲ ਚ ਆਪਾਂ ਕਿਵੇਂ ਵੇਚ ਸਕਦੇ? ਇੱਕ ਕਿਸਾਨ 5 ਕਿੱਲਿਆਂ ਵਾਲਾ ਕਿਸਾਨ ਆਪਾਂ ਕਿੱਥੇ ਪੋਰਟ ਤੱਕ ਕਿੱਥੇ ਲੈ ਜਾਏਗਾ? ਰੇਲ ਗੱਡੀ ਰਾਹੀਂ ਜਾਂ ਕਿੱਥੇ ਲੈ ਜਾਏਗਾ? ਸੋ ਬਹੁਤ ਔਖਾ ਹੈ ਉਹ ਇਹਨਾਂ ਚੀਜ਼ਾਂ ਨੂੰ, ਕਿਉਂਕਿ ਟਰਾਂਸਪੋਰਟੇਸ਼ਨ ਦਾ ਤੁਹਾਡੇ ਕੋਲ ਜਾਂ ਫਿਰ ਤੁਹਾਡੇ ਕੋਲ ਹੋਲਡਿੰਗ ਦਾ ਜਿਹੜਾ ਆ ਉਹ ਸਾਰਾ ਕੁਝ ਪ੍ਰਬੰਧ ਹੋਣਾ ਚਾਹੀਦਾ ਜੀ। ਤੁਸੀਂ ਖੁੱਲੇ ਅਸਮਾਨ 'ਚ ਤਾਂ ਰੱਖ ਕੇ ਨਹੀਂ ਨਾ ਬੇਫਿਕਰੇ ਹੋ ਸਕਦੇ, ਤਾਂ ਉਹ ਤੁਹਾਨੂੰ ਸਾਂਭਣੀ ਪੈ ਸਕਦੀ ਹੈ 10 ਦਿਨ, ਕੋਈ 20 ਦਿਨ, ਮਹੀਨਾ ਹੋਲਡਿੰਗ ਤੇ ਲਿਜਾਣੀ ਪਏਗੀ ਤੁਹਾਨੂੰ। ਫਿਰ ਸੈਕੰਡ ਚੀਜ਼ ਇਹ ਹੁੰਦੀ ਹੈ ਕਿ ਉਹਦੇ ਵਾਸਤੇ ਤੁਹਾਡੇ ਕੋਲ ਐਕਸਪੋਰਟ ਦਾ ਲਾਇਸੈਂਸ ਵੀ ਹੋਣਾ ਚਾਹੀਦਾ ਹੈ। ਜੇ ਇੰਟਰਨੈਸ਼ਨਲ ਮਾਰਕੀਟ 'ਚ ਜਾਣਾ ਤੁਸੀਂ ਤਾਂ ਕੁਛ ਨਾ ਕੁਛ ਫਾਰਮੈਲਿਟੀਆਂ ਤਾਂ ਰਹਿੰਦੀਆਂ ਹੋਣਗੀਆਂ ਨਾ। ਸੋ ਗੱਲ ਇਹ ਆ ਕਿ ਕਿਸਾਨ ਵਾਸਤੇ ਇਹ ਚੀਜ਼ਾਂ ਜਿਹੜੀਆਂ ਉਹ ਸੰਭਵ ਨਹੀਂ ਹੁੰਦੀਆਂ। ਪਰ ਹਾਂ ਇਹ ਆ ਕਿ ਆਪਸ਼ਨ ਹੁੰਦਾ ਸਾਡੇ ਕੋਲੇ, ਸਾਡੀਆਂ ਮੰਡੀਆਂ ਦੇ ਵਿੱਚ ਨਰਮਾ MSP ਤੇ ਹੀ ਜਾਂਦਾ ਆ, ਪਰ ਹੁੰਦਾ ਕੀ ਹੈ ਕਿ ਨਰਮੇ ਦੀ ਪ੍ਰਾਈਵੇਟ ਪਲੇਅਰ ਵੀ ਆ ਕੇ ਬੋਲੀ ਲਾਉਂਦੇ ਨੇ ਦਾਣਾ ਮੰਡੀਆਂ ਦੇ ਵਿੱਚ ਹੀ। ਸੋ ਇਹ ਇੱਕ ਆਪਸ਼ਨ ਹਮੇਸ਼ਾ ਕਿਸਾਨ ਕੋਲ ਰਹਿੰਦਾ, ਖੁੱਲੀ ਮੰਡੀ 'ਚ ਵੀ ਜਾਣਾ ਚਾਹੁੰਦੇ ਤੇ ਉਹ ਵੇਚ ਸਕਦਾ। ਵਪਾਰੀ ਆਉਂਦੇ ਵੀ ਆ, ਉਹ ਆਪਣੇ, ਮੈਂ ਤੁਹਾਡੀ ਹੋਰ ਜਾਣਕਾਰੀ ਲਈ ਦੱਸਦਾ, ਚੌਲ ਤੇ ਕਣਕ 15-20% ਐਸਾ ਹੁੰਦਾ ਹੈ ਜਿਹੜਾ ਕਿ ਪ੍ਰਾਈਵੇਟ ਵਪਾਰੀ ਖੜਦਾ ਹੈ, ਪਰ ਉਹ MSP ਤੇ ਹੁੰਦਾ। ਦਾਣਾ ਮੰਡੀ 'ਚ ਵੀ ਲੈ ਜਾਂਦਾ ਉਹ, ਪਰ ਉਹ MSP ਤੇ ਹੀ ਜਾਂਦਾ। ਜੇ ਖੁੱਲੀ ਮੰਡੀ 'ਚ ਮੰਨ ਲਓ ਥੋੜਾ ਬਹੁਤਾ ਰੇਟ ਵੱਧ ਦੇਣਾ ਚਾਹਣ ਤੇ ਦੇ ਵੀ ਸਕਦੇ, ਕੋਈ ਚੱਕਰ ਨਹੀਂ ਹੈ। ਜੀ ਜੀ ਜੀ, ਤੇ ਮਿੰਟੂ ਜੀ ਸ਼ੁਕਰੀਆ, ਮਿਹਰਬਾਨੀ, ਮਿਲਦੇ ਹਾਂ ਜੀ ਅਗਲੀ ਵਾਰ। ਧੰਨਵਾਦ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਪ੍ਰੋਗਰਾਮ ਦੀ ਸਮਾਪਤੀ ਆ, ਤੇ ਨਾਲ ਹੀ ਜਿਹੜਾ ਦੱਸ ਦਈਏ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਥੋੜੇ ਪ੍ਰੋਗਰਾਮਾਂ ਦੀ ਜਿਹੜੀਆਂ ਤਬਦੀਲੀਆਂ ਆ ਉਹ ਤੁਹਾਨੂੰ ਦੇਖਣ ਨੂੰ ਮਿਲਣਗੀਆਂ। ਥੋੜੇ ਸਮੇਂ ਜਿਹੜੇ ਆ ਉਹ ਚੇਂਜ ਕੀਤੇ ਜਾਣਗੇ। ਕੱਲ੍ਹ ਤੋਂ ਜਿਹੜੇ ਆ ਤੁਹਾਨੂੰ ਐਗਜ਼ੈਕਟਲੀ ਕਿਹੜਾ ਪ੍ਰੋਗਰਾਮ ਕਿਹੜੇ ਸਮੇਂ ਦੇ ਉੱਤੇ ਆ, ਕੀ ਚੇਂਜਿਸ ਆ ਰਹੇ ਆ, ਉਹ ਦੱਸਣਾ ਜਿਹੜਾ ਉਹ ਸ਼ੁਰੂ ਕੀਤਾ ਜਾਊਗਾ। ਅੱਜ ਸਾਰਾ ਕੁਛ ਇੱਕ ਵਾਰੀ ਜਿਹੜੀ ਸਹੀ ਹੋ ਕੇ, ਸਹੀ ਲੱਗ ਕੇ ਤੇ ਉਹ ਤੁਹਾਡੇ ਲਈ ਇਨਫੋਰਮੇਸ਼ਨਸ ਆਉਣਗੀਆਂ। ਸੋ ਆਉਣ ਵਾਲੇ ਦਿਨਾਂ 'ਚ ਥੋੜੇ ਪ੍ਰੋਗਰਾਮਾਂ 'ਚ ਤਬਦੀਲੀਆਂ ਦੇ ਲਈ ਤੁਸੀਂ ਜਿਹੜਾ ਹੈ ਜੀ ਜ਼ਰੂਰ ਤਿਆਰ ਰਹਿਣਾ ਜੀ। ਤੇ ਹੁਣ ਆਪਾਂ ਲਵਾਂਗੇ ਇੱਕ ਜਿਹੜੇ ਜੀ ਹੁਣ ਪ੍ਰੋਗਰਾਮ ਦੀ ਸਮਾਪਤੀ ਆ, ਬ੍ਰੇਕ ਆਊਗੀ, ਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੁੰਦੇ ਹਾਂ। ਲਿਓ ਜੀ ਮੈਨੂੰ ਇਜਾਜ਼ਤ, ਅਗਲੀ ਵਾਰ ਤੱਕ ਲਈ ਸਭ ਨੂੰ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।